ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 1 ਨਵੰਬਰ ਦਿਨ ਹੈਗਾ ਜੀ ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਾਸੋਹਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਉਹ ਸਿਖਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇਮਰਾਨ ਖਾਨ ਦੇ ਵੱਲੋਂ ਹੋਰ ਖੁਸ਼ੀ ਦਾ ਜਿਹੜਾ ਇੱਕ ਕਹਿ ਲਓ ਵੀ ਆਇਆ ਆ ਸਿੱਖ ਯਾਤਰੀਆਂ ਦੇ ਲਈ ਨਵੀਂ ਛੋਟ ਦਾ ਉਹਨੇ ਫੈਸਲੇ ਕੀਤੇ ਆ ਤੇ ਕੈਪਟਨ ਨੇ ਵੀ ਉੱਤੇ ਖੁਸ਼ੀ ਜਤਾਈ ਆ। ਹਾਂਜੀ, ਖੁਸ਼ੀ ਜਤਾ ਰਿਹਾ ਬੁਝੇ ਜੇ ਮਨ ਦੇ ਨਾਲ। ਜਿੱਦਾਂ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਵੇਖੋ ਜੀ, ਚੰਗੀ ਗੱਲ ਆ, ਪਾਸਪੋਰਟ ਵਾਲੀ ਸ਼ਰਤ ਉਹਨਾਂ ਨੇ ਹਟਾ ਦਿੱਤੀ ਆ, ਪਰ ਗੱਲ ਇਹ ਆ ਕਿ ਸਾਰੀ ਫੀਸ ਹਟਾਉਣੀ ਚਾਹੀਦੀ ਆ। ਜੋ ਉਦਘਾਟਨ ਦੇ ਮੌਕੇ ਤੇ ਉਹਨਾਂ ਨੇ ਕਿਹਾ ਕਿ ਫੀਸ ਨਹੀਂ ਲਵਾਂਗੇ, ਉਹਨਾਂ ਨੇ ਉੱਥੇ ਤਾਂ VIP ਲੋਕ ਜਾਣਗੇ, ਉਹਨਾਂ ਕੋਲ ਤੇ ਪੈਸੇ ਧੇਲੇ ਦੀ ਕੋਈ ਕਿੱਲਤ ਨਹੀਂ ਹੁੰਦੀ। ਮਤਲਬ ਕਿ ਟੋਟਲੀ ਇਹ ਫੀਸ ਜਿਹੜੀ ਆ ਮਾਫ ਹੋਣੀ ਚਾਹੀਦੀ ਹੈ। ਮਤਲਬ ਕਿ ਬੜੀ ਤੰਗਦਿਲੀ ਜੀ ਆ ਜਦੋਂ ਤੁਸੀਂ ਇਸ ਤਰ੍ਹਾਂ ਦੀ ਸ਼ੁਕਰਗੁਜ਼ਾਰੀ ਕਰਦੇ ਹੋ ਤੇ ਤਾਂ ਵੀ ਨਗੋਚ ਜੀ ਕੱਢ ਦੇਣੀ। ਇਹ ਮੇਰੇ ਖਿਆਲ ਦੇ ਨਾਲ ਨਾ ਨਾਲੇ ਤੇ ਜਵਾਬ ਦੇਣ ਵਾਲੀ ਗੱਲ ਹੈ ਤੇ ਨਾਲੇ ਕਈ ਜਣਾ ਕਿ ਗੱਡੇ ਦੇ ਨਾਲ ਕਟਾ ਦਾ ਜਾ। ਤਾਂ ਇਹ ਮਸਲਾ ਜਿਹੜਾ ਹੁਣ ਦੇਖੋ ਜਿਸ ਤਰੀਕੇ ਨਾਲ ਇਮਰਾਨ ਖਾਨ ਨੇ ਐਲਾਨ ਕੀਤਾ, ਉਹ ਇਹ ਆ ਜਿਸ ਪੱਖ ਤੋਂ ਵਿਚਾਰਨ ਵਾਲੀ ਗੱਲ ਆ ਉਹ ਇਹ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਆਖਿਆ ਕਿ ਦੇਖੋ ਜੀ, ਜਿਹੜੇ ਸਿੱਖ ਸ਼ਰਧਾਲੂ ਉਹਨਾਂ ਵਾਸਤੇ ਅਸੀਂ ਰਹਿਤ ਦੇਣ ਲੱਗੇ ਹਾਂ। ਇੱਕ ਤਾਂ ਕੀ ਆ ਕਿ ਪਾਸਪੋਰਟ ਦੀ ਲੋੜ ਨਹੀਂ ਹੈ, ਤੁਸੀਂ ਕੋਈ ਵੀ ID ਹੈ ਜਿਹੜੀ ਯਾਨੀ ਜੋ ਵੀ ਸ਼ਨਾਖਤੀ ਪੱਤਰ ਆ ਉਹ ਸ਼ੋਅ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ। ਦੂਜੀ ਚੀਜ਼ ਇਹ ਆ ਕਿ ਉਦਘਾਟਨ ਮੌਕੇ ਔਰ ਇਸ ਤੋਂ ਇਲਾਵਾ ਜਿਹੜੇ ਗੁਰਪੁਰਬ ਹੋਣਗੇ ਉਸ ਮੌਕੇ ਵਿਸ਼ੇਸ਼ ਛੋਟ ਇਹ ਹੋਊਗੀ ਕਿ ਤੁਹਾਡੇ ਤੋਂ ਫੀਸ ਨਹੀਂ ਲਈ ਜਾਊਗੀ। ਔਰ ਤੀਜੀ ਗੱਲ ਇਹ ਆ ਕਿ ਰਜਿਸਟ੍ਰੇਸ਼ਨ 10 ਦਿਨ ਜੋ ਪਹਿਲਾਂ ਕਰਾਉਣੀ ਜ਼ਰੂਰੀ ਸੀ, ਲਾਜ਼ਮ ਸੀਗੀ, ਉਹਦੇ ਵਿੱਚ ਥੋੜੀ ਜਿਹੀ ਰਿਲੈਕਸੇਸ਼ਨ ਦਿੱਤੀ ਆ। ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜੀਆਂ ਛੋਟਾਂ ਠੀਕ ਆ, ਸਵਾਗਤ ਕਰਨਾ ਚਾਹੀਦਾ, ਇਸ ਚੀਜ਼ ਦਾ ਇਸਤੇਮਾਲ ਕਰਨਾ ਚਾਹੀਦਾ, ਪਰ ਇਹ ਕਲੀਅਰ ਕਰਵਾਉਣਾ ਚਾਹੀਦਾ ਹੈ ਕਿ ਇਕੱਲੇ ਸਿੱਖ ਸ਼ਰਧਾਲੂਆਂ ਲਈ ਕਿਉਂ ਜਾਂ ਦੂਸਰੇ ਸ਼ਰਧਾਲੂਆਂ ਲਈ ਕਾਹਤੋਂ ਨਹੀਂ, ਕਿਉਂਕਿ ਇਕੱਲੇ ਸਿੱਖ ਹੀ ਪੈਰੋਕਾਰ ਨਹੀਂ ਹੈ ਬਾਬੇ ਨਾਨਕ ਦੇ, ਤਾਂ ਸਾਰਿਆਂ ਲਈ ਹੀ ਹੋਣਾ ਚਾਹੀਦਾ। ਕੋਈ ਵੀ ਸ਼ਰਧਾਲੂ ਜਾ ਰਿਹਾ ਜਿਹੜਾ ਬਾਬੇ ਨਾਨਕ ਦੀ ਧਰਤੀ ਤੇ, ਵੈਸੇ ਤਾਂ ਧਰਤੀ ਤੇ ਸਾਰੀ ਬਾਬੇ ਨਾਨਕ ਦੀ ਹੋਵਾ, ਮਤਲਬ ਕਿ ਉਸ ਖਾਸ ਸਥਾਨ ਤੇ ਸ਼ਰਧਾ ਰੱਖ ਕੇ, ਅਕਾਦਤ ਰੱਖ ਕੇ ਜੋ ਜਾ ਰਿਹਾ ਉਹ ਬਾਬੇ ਨਾਨਕ ਦਾ ਪੈਰੋਕਾਰ ਆ। ਹਿੰਦੂ ਸਿੱਖ ਮੁਸਲਮਾਨ ਜੋ ਵੀ ਆ, ਕੋਈ ਚੱਕਰ ਨਹੀਂ, ਸਾਰੇ ਵਿੱਚ ਹੀ ਆ ਜਾਂਦੇ ਆ। ਬਾਬੇ ਲਈ ਸਾਰੇ ਮਨੁੱਖ ਆ, ਬਾਬੇ ਲਈ ਸਾਰੇ ਬੱਚੇ ਆ। ਤਾਂ ਕਹਿਣ ਦਾ ਮਤਲਬ ਕਿ ਸਾਰਿਆਂ ਵਾਸਤੇ ਇੱਕ ਤੇ ਛੋਟ ਜਿਹੜੀ ਆ ਉਹ ਹੋਣੀ ਚਾਹੀਦੀ ਆ। ਔਰ ਦੂਜੀ ਗੱਲ ਇਹ ਆ ਕਿ ਕਲੀਅਰ ਹੋਣਾ ਚਾਹੀਦਾ। ਦੇਖੋ ਇਹ ਟਵੀਟ ਆਇਆ, ਇਹਨਾਂ ਦਾ ਸਮਝੌਤਾ ਪਹਿਲਾਂ ਸਾਈਨ ਹੋ ਚੁੱਕਾ, ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤਾਂ ਜਿਹੜੀ ਚੀਜ਼ ਤੁਸੀਂ ਸਹੀਬੱਧ ਕਰ ਚੁੱਕੇ ਹੋ, ਮੋਹਰ ਲੱਗ ਚੁੱਕੀ ਆ, ਤਾਂ ਫਿਰ ਉਹ ਚੀਜ਼ ਇਸ ਤਰ੍ਹਾਂ ਇੱਕ ਟਵੀਟ ਦੇ ਨਾਲ ਨਹੀਂ ਬਦਲਿਆ ਕਰਦੀ। ਮਤਲਬ ਕਿ ਅਧਿਕਾਰਤ ਤੌਰ ਤੇ ਸੂਚਨਾ ਜਿਹੜੀ ਹੈ ਜਾਂ ਨੋਟੀਫਿਕੇਸ਼ਨ ਕੋਈ ਵੀ ਆ ਉਹ ਜਾਰੀ ਕਰਨਾ ਚਾਹੀਦਾ। ਬਾਕੀ ਇਮਰਾਨ ਖਾਨ ਜੋ ਵੀ ਕਰ ਰਿਹਾ ਬਹੁਤ ਵਧੀਆ। ਜਿਸ ਤਰੀਕੇ ਨਾਲ ਉਹਨਾਂ ਨੇ ਸ਼ਰਤ ਹਟਾਈ ਆ ਉਹਦਾ ਸਿੱਧਾ ਪ੍ਰਭਾਵ ਹੈ ਜਿਹੜਾ ਲੋਕਾਂ ਤੇ ਪਊਗਾ, ਕਿਉਂਕਿ ਅੱਜ ਦੀ ਤਰੀਕ 'ਚ ਜੇ ਦੇਖੋਗੇ ਤਾਂ ਐਸੇ ਵੀ ਲੋਕ ਆ ਜਿਨ੍ਹਾਂ ਦਾ ਕੋਈ ਧੀਆਂ ਪੁੱਤਰ ਨਹੀਂ ਹੁੰਦਾ, ਬਜ਼ੁਰਗ ਅਵਸਥਾ 'ਚ ਹੁੰਦੇ ਆ, ਉਹ ਪਾਸਪੋਰਟ ਵਾਲੇ ਚੱਕਰਾਂ 'ਚ ਜਾਂ ਇਹਨਾਂ ਚੱਕਰਾਂ 'ਚ ਕਦੇ ਨਹੀਂ ਪੈ ਸਕਦੇ। ਕੁਛ ਗਰੀਬ ਹੁੰਦੇ ਆ, ਕੁਛ ਅਨਪੜ੍ਹ ਹੁੰਦੇ ਆ, ਉਹਨਾਂ ਨੂੰ ਇਹ ਖੱਜਲ ਖੁਆਰੀਆਂ ਜਿਹੜੀਆਂ ਰੜਕਦੀਆਂ ਕਿ ਅਸੀਂ ਇਹ ਸਭ ਕੁਛ ਨਹੀਂ ਕਰਨਾ, ਪਰ ਲੋਚਾ ਜ਼ਰੂਰ ਹੁੰਦੀ ਹੈ ਮਨ 'ਚ ਕਿ ਅਸੀਂ ਜਾਈਏ, ਤਾਂ ਉਹਨਾਂ ਵਾਸਤੇ ਵੱਡੀ ਰਾਹਤ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਚੀਜ਼ ਕਹਿਣੀ ਚਾਹੀਦੀ ਆ ਕਿ ਖਾਨ ਸਾਹਿਬ ਜੋ ਤੁਸੀਂ ਕੀਤਾ ਬਾ ਕਮਾਲ ਕੀਤਾ, ਤੁਹਾਡਾ ਸ਼ੁਕਰੀਆ।
ਪਰ ਇਹਨੂੰ ਹੁਣ ਜੋ ਇੱਕ ਰਸਮੀ ਚੀਜ਼ ਹੁੰਦੀ ਹੈ ਕਿ ਜੋ ਖਾਨਾ ਪੂਰਤੀ ਆ ਉਹਦੇ ਵਿੱਚੋਂ ਵੀ ਲੰਘਾ ਦਿਓ, ਪੂਰੀ ਕਰ ਦਿਓ, ਮਤਲਬ ਕਿ ਕਾਨੂੰਨਨ ਸਭ ਕੁਝ ਜਿਹੜਾ ਆ ਉਹ ਐ ਟਨਾਟਨ ਕਰ ਦਿਓ ਤਾਂ ਕਿ ਭਾਰਤੀ ਗਵਰਨਮੈਂਟ ਜਿਹੜੀ ਆ ਉਹ ਇਹਨਾਂ ਚੀਜ਼ਾਂ ਨੂੰ ਲਾਗੂ ਕਰ ਦੇਵੇ ਤੇ ਲੋਕਾਂ ਨੂੰ ਡਾਇਰੈਕਟਲੀ ਫਾਇਦਾ ਪਹੁੰਚੇ। ਬਾਕੀ ਇਮਰਾਨ ਖਾਨ ਇਸ ਵੇਲੇ ਮੈਂ ਕਹੂੰਗਾ ਕਿ ਸਿੱਖਾਂ ਲਈ ਤੇ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਕਮਾਲ ਦਾ ਕੰਮ ਕਰਦਾ ਪਿਆ। ਸਿੱਖ ਜਿਹੜੇ ਆਸਥਾਵਾਨ ਲੋਕ ਹੈ, ਸ਼ਰਧਾਲੂ ਲੋਕ ਆ, ਉਹ ਬਹੁਤ ਖੁਸ਼ ਨੇ। वो तो कहते हैं जिन्हें किसी ने आख्या ना कि कुछ लोग किस्मत की तरह होते हैं जो दुआ से मिलते हैं और कुछ लोग दुआ की तरह होते हैं जो किस्मत बदल देते हैं। तो ये इमरान खान है जिहड़ा कुछ लोगों की इसी तरह का ही है, पर मेरे ख्याल के नाल इन्हां चीज़ां नूं अधिकारत पैमाने ते जरूर ले आउणा चाहिए जो खान साहब ने आख्या जी। तो मिला दा सुखबीर बादल ते बाकी जिहड़े फीस हटाउण दी गल कर रहे उन्होंने बाकी जिहड़े SGPC दे अधीन या होर जिहड़े हैगे आ ਉਹਨਾਂ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਕੇ ਰੁਕਦੇ ਨੇ ਜਾਂ ਉਹਨਾਂ ਨੇ ਜੋ ਕੁਝ ਕਰਨਾ ਹੁੰਦਾ ਆ ਉਹਨਾਂ ਥਾਵਾਂ ਦੇ ਉੱਤੇ ਵੀ ਫਿਰ ਲੋਕਾਂ ਨੂੰ ਜਿਹੜੀ ਛੋਟ ਦੇਣੀ ਚਾਹੀਦੀ ਹੈ। ਪਹਿਲਾਂ ਇਹ ਤਾਂ ਤੁਸੀਂ ਹੋਰ ਛੱਡੋ, ਇਹ ਤੇ ਏਡੇ ਭੁੱਖੜ ਨੇ। ਇਹ ਜਿਹੜੀ ਆ ਮਾਲਵੇ ਤੋਂ ਸੰਗਤ ਜਾਣੀ ਇੱਧਰ ਮੋਗਾ, ਧਰਮਕੋਟ, ਕੋਟੀ ਸੇਖਾਂ, ਇਸ ਇਲਾਕੇ ਦੇ ਵਿੱਚੋਂ ਸ਼ਾਹਕੋਟ, ਮਲਸੀਆਂ, ਤਾਂ ਇਹਨਾਂ ਨੇ ਤੇ ਉੱਥੇ ਮੇਰੇ ਖਿਆਲ ਦੇ ਨਾਲ ਇੱਕ ਪੁਲ ਵੀ ਤਿਆਰ ਨਹੀਂ ਹੋਇਆ, ਉਦੋਂ ਪਹਿਲਾਂ ਹੀ ਟੋਲ ਜਿਹੜਾ ਲਾ ਦਿੱਤਾ ਤੇ ਟੋਲ ਵੀ ਖਾਸਾ ਮਹਿੰਗਾ। ਕਿ ਮਤਲਬ ਇਹ ਆ ਕਿ ਸੰਗਤ ਜਿਹੜੀ ਲੰਘਣੀ ਹੁਣ ਵਾਹਵਾ ਸੰਗਤ ਲੰਘਣੀ, ਕਿਉਂਕਿ ਮਲਸੀਆਂ ਤਾਂ ਨਹੀਂ ਜਾਣਗੇ ਨਾ, ਇੱਧਰੋਂ ਜਿੰਨੇ ਵੀ ਲੋਕ ਜਾਣਗੇ ਤੇ ਸ਼ਾਹਕੋਟ ਤੋਂ ਮਲਸੀਆਂ ਤਾਂ ਨਹੀਂ ਜਾਣਗੇ, ਉਹ ਵੀ ਫਾਇਦਾ ਚੁੱਕੀ ਜਾਂਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਇਹ ਤੇ ਭੁੱਖੜ ਨੇ। ਮੈਂ ਅੱਗੇ ਕਹਿੰਦਾ ਕਿ ਇਹ ਉਹ ਲੋਕ ਆ ਜਿਨ੍ਹਾਂ ਤੇ ਮੈਂ ਅਕਸਰ ਕਿਹਾ ਕਰਦਾ ਕਿ ਮੂੰਹ ਦੀ ਲਹਿਰ ਬਹਿ ਰਹਾ ਹਾਥਾਂ ਦੀ ਹੜਤਾਲ, ਇਹ ਕੁਛ ਨਹੀਂ ਕਰਨ ਜੋਗੇ, ਬਸ ਜਾਬਾਂ ਦਾ ਭੇੜ ਹੈ ਇਹਨਾਂ ਦਾ। ਬਿਲਕੁਲ ਬਿਲਕੁਲ, ਬਸ ਸਿਆਸੀ ਆਪਣੇ ਪੁਆਇੰਟ ਜਿਹੜੇ ਬਣਾਉਣੇ ਆ, ਬਸ ਉਹੀ ਕੁਛ ਜਿਹੜਾ ਉਹ ਚੱਲ ਰਿਹਾ ਆ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਨੇ, ਕਹਿੰਦੇ ਝਾਰਖੰਡ ਵਿਧਾਨ ਸਭਾ ਦੇ ਲਈ 5 ਪੜਾਵਾਂ ਦੇ ਵਿੱਚ ਹੋਣਗੀਆਂ ਚੋਣਾਂ, ਜਿਹੜੇ ਇਲੈਕਸ਼ਨ ਕਮਿਸ਼ਨ ਨੇ ਤਰੀਕਾਂ ਦਾ ਕਰ ਦਿੱਤਾ ਐਲਾਨ। ਦੇਖੋ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਇਹ ਜਿਹੜੀਆਂ ਚੋਣਾਂ ਆ, ਜਿਹੜੀਆਂ ਹੁਣ ਤਰੀਕਾਂ ਮਿੱਥੀਆਂ, ਇਹ ਇੱਧਰ ਨਾਲ ਕਿਉਂ ਨਹੀਂ ਕਰਵਾਈਆਂ। ਇੱਕ ਇਕੱਲਾ ਹੀ ਸੂਬਾ ਹੈ ਝਾਰਖੰਡ ਜਿਹਦੇ ਵਾਸਤੇ ਅੱਜ ਐਲਾਨ ਹੋਇਆ ਕਿ 5 ਪੜਾਵਾਂ 'ਚ ਇਲੈਕਸ਼ਨ ਹੋਏਗਾ। ਮੇਰੇ ਖਿਆਲ ਦੇ ਨਾਲ ਅੱਗੇ ਜਦੋਂ ਆਪਣੇ ਇੱਥੇ ਇਲੈਕਸ਼ਨ ਹੋਇਆ ਸੀ 5 ਸਟੇਟਾਂ ਦਾ ਇਕੱਠਾ ਸੀਗਾ, ਤਾਂ ਇਹ 3 ਸਟੇਟਾਂ ਦਾ ਕਿਉਂ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਪਤਾ ਸੀ ਆਉਣ ਵਾਲੇ ਹਾਲਾਤ ਦਾ, ਕਿਉਂਕਿ ਇੱਥੇ ਵੀ ਸਰਕਾਰ ਇਹਨਾਂ ਦੀ ਚੱਲਦੀ ਹੈ, ਇਹ ਨਹੀਂ ਭੁੱਲਣਾ ਚਾਹੀਦਾ। ਤੇ ਇੱਥੇ ਵੀ ਇਹਨਾਂ ਦੀ ਸਰਕਾਰ ਜਿਹੜੀ ਹੈ ਪੂਰੀ ਬਦਨਾਮ ਆ। ਜਿਵੇਂ ਨਵਜੋਤ ਸਿੰਘ ਸਿੱਧੂ ਆਂਦਾ ਨਾ ਕਿ ਮੁੰਨੀ ਬਦਨਾਮ ਹੋ ਗਈ, ਕਾਂਗਰਸ ਨੂੰ ਕਿਹਾ ਕਰਦਾ ਸੀ ਉਦੋਂ, ਤਾਂ ਇਹਨਾਂ ਦੀ ਸਰਕਾਰ ਉੱਥੇ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਐਂਟੀ ਇਨਕਮੈਂਸੀ ਵਾਲਾ ਮਾਰ ਜਿਹੜਾ ਤਾੜ ਚੱਲਦਾ ਪਿਆ। ਦੂਜੀ ਚੀਜ਼ ਇਹ ਆ ਕਿ ਮਹਾਰਾਸ਼ਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਸੀ। ਤੀਜੀ ਚੀਜ਼ ਇਹ ਹੈ ਕਿ ਹਰਿਆਣੇ 'ਚ ਵੀ ਸਰਕਾਰ ਇਹਨਾਂ ਦੀ ਸੀ। ਤਾਂ ਇਹ ਇਲੈਕਸ਼ਨ ਜਿਹੜਾ ਇਕੱਠਿਆਂ ਸ਼ਾਇਦ ਇਸ ਕਰਕੇ ਨਹੀਂ ਕਰਵਾਇਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਡੋਲਦੀ ਹੈ। ਮਤਲਬ ਕਿ ਦੋ ਜਿਹੜੇ ਮੁੱਖ ਰਾਜ ਆ ਮਹਾਰਾਸ਼ਟਰ ਤੇ ਹਰਿਆਣਾ, ਉਹਦੇ ਵਿੱਚ ਜ਼ਿਆਦਾ ਜ਼ੋਰ ਜਿਹੜਾ ਇੱਕੋ ਵੇਲੇ ਲਾਇਆ ਜਾ ਸਕੇ। ਸ਼ਾਇਦ ਇਹ ਰਣਨੀਤੀ ਰਹੀ ਹੋਏਗੀ। ਚੋਣ ਕਮਿਸ਼ਨ ਬਾਰੇ ਕਹਿਣ ਦੀ ਜ਼ਰੂਰਤ ਹੀ ਨਹੀਂ, ਜਿਹੜਾ ਚੋਣ ਕਮਿਸ਼ਨ ਹੋਇਆ ਉਹਦੇ ਬਾਰੇ ਆਖਣਾ ਹੀ ਕੀ ਆ। ਪਰ ਖੈਰ ਇਹ 81 ਮੈਂਬਰੀ ਵਿਧਾਨ ਸਭਾ ਦਾ ਇਹ ਜਿਹੜਾ ਕਾਰਜਕਾਲ ਆ 5 ਜਨਵਰੀ 2020 ਨੂੰ ਖਤਮ ਹੋਣਾ। ਹੁਣ ਸਿਲਸਿਲੇਵਾਰ 5 ਪੜਾਵਾਂ ਦੇ ਵਿੱਚ ਇਹ ਇਲੈਕਸ਼ਨ ਹੋਣ ਜਾ ਰਿਹਾ। ਸੋ ਬਹੁਮਤ ਲਈ 41 ਦਾ ਅੰਕੜਾ ਜ਼ਰੂਰੀ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 81 ਮੈਂਬਰੀ ਜਿਹੜੀ ਵਿਧਾਨ ਸਭਾ, ਤਾਂ ਇਸ ਵੇਲੇ ਉੱਥੇ ਸਰਕਾਰ ਚੱਲਦੀ ਪਈ ਭਾਜਪਾ ਤੇ ਆਲ ਝਾਰਖੰਡ ਸਟੂਡੈਂਟ ਯੂਨੀਅਨ ਦੇ ਗੱਠਜੋੜ ਦੀ ਇਹ ਸਰਕਾਰ ਆ। ਇਹ 37 ਸੀਟਾਂ ਭਾਜਪਾ ਨੂੰ ਆਈਆਂ ਸੀਗੀਆਂ ਪਿਛਲੇ ਇਲੈਕਸ਼ਨ 'ਚ, ਤੇ ਇਸ ਤੋਂ ਇਲਾਵਾ ਆਲ ਝਾਰਖੰਡ ਸਟੂਡੈਂਟ ਯੂਨੀਅਨ ਕੋਲ ਸ਼ਾਇਦ 5 ਸੀਟਾਂ ਸੀਗੀਆਂ। ਬਾਅਦ 'ਚ ਝਾਰਖੰਡ ਵਿਕਾਸ ਮੋਰਚੇ ਦੇ ਮੇਰੇ ਖਿਆਲ ਦੇ ਨਾਲ ਅੱਧਾ ਦਰਜਨ ਵਿਧਾਇਕ ਐਸੇ ਸੀ ਜਿਹੜੇ ਭਾਜਪਾਈ ਹੋ ਗਏ। ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਟ੍ਰੈਂਡ ਚੱਲਦਾ ਹੈ, ਉਹ ਦਰ ਖੁੱਲ੍ਹਾ ਹੀ ਹੁੰਦਾ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਕੋਲ ਇਸ ਟਾਈਮ 43 ਵਿਧਾਇਕ ਆ, ਯਾਨੀ ਬਹੁਮਤ ਤੋਂ 2-3 ਵਧਿਆ। ਤਾਂ ਖੈਰ ਜੋ ਵੀ ਆ ਇਲੈਕਸ਼ਨ ਆ ਚੁੱਕਾ। ਇੱਕ ਹੋਰ ਇਲੈਕਸ਼ਨ ਸਾਡੇ ਸਾਹਮਣੇ ਆਊਗਾ। ਬੇਸ਼ੱਕ ਝਾਰਖੰਡ ਬਹੁਤ ਦੂਰ ਆ, ਪਰ ਗੱਲਾਂ ਜਿਹੜੀਆਂ ਪੰਜਾਬ 'ਚ ਵੀ ਹੋਣਗੀਆਂ। ਪੰਜਾਬ ਦੇ ਲੋਕ ਵੀ ਉਤਸੁਕਤਾ ਨਾਲ ਵੇਖਣਗੇ ਕਿ ਕੀ ਭਾਜਪਾ ਉੱਤੇ ਰਿਪੀਟ ਹੁੰਦੀ ਹੈ ਜਾਂ ਬੀਟ ਹੁੰਦੀ ਹੈ। ਤਾਂ ਇਹੀ ਹੈ। ਚਲੋ ਇਲੈਕਸ਼ਨਾਂ 'ਚ ਵੈਸੇ ਨਿਕਲਦਾ ਕੱਖ ਨਹੀਂ ਹੈ। ਉਹ ਜਿੱਦਾਂ ਵਾਲਾ ਜਿਹਾ ਆਉਂਦਾ ਤੇ ਕੁੱਕਰ ਦੀ ਸੀਟੀ ਜਿਹੜੀ ਹੈ ਉਹ ਤਾਂ ਨੂੰ ਹੋ ਜਾਂਦੀ ਹੈ ਤੇ ਉਹਦੇ 'ਚ ਭਾਫ ਨਿਕਲ ਜਾਂਦੀ ਆ। ਬਸ ਇਹੋ ਹੀ ਮੇਲਾ ਚੱਲਦਾ ਪਿਆ ਕਿ ਲੋਕੀ ਗੁੱਸਾ ਜਿਹਾ ਕੱਢ ਲੈਂਦੇ, ਖੇਜੀ ਕੱਢ ਲੈਂਦੇ ਆ। ਫਿਰ 4-5 ਸਾਲਾਂ ਬਾਅਦ ਇਲੈਕਸ਼ਨ ਆ ਜਾਂਦਾ। ਤੇ ਮਿੰਟੂ ਜੀ ਵੈਸੇ 5 ਪੜਾ 80 ਅਸੈਂਬਲੀ 81 ਅਸੈਂਬਲੀ ਜਿਹੜੇ ਹਲਕਿਆਂ ਦੇ ਲਈ ਇਹ ਕੁਝ ਜ਼ਿਆਦਾ ਨਹੀਂ ਹੈ ਕਿਉਂ ਕਿ ਇੰਨੇ ਮਾੜੇ ਉੱਥੇ ਹਾਲਾਤ ਨੇ? ਨਹੀਂ, ਉੱਥੇ ਭੂਗੋਲਿਕ ਸਮੱਸਿਆ ਹੈ ਨਾ, ਪਹਾੜੀ ਇਲਾਕਾ ਹੈ ਝਾਰਖੰਡ ਦਾ। ਬਾਕੀ ਉੱਥੇ ਕਬਾਇਲੀ ਲੋਕ ਵੀ ਜ਼ਿਆਦਾ ਨੇ ਨਾ, ਕਬੀਲੇ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਨਜਾਤੀਆਂ ਵੀ ਜ਼ਿਆਦਾ ਨੇ। ਤਾਂ ਦੂਰ ਦਰਾਜ ਦਾ ਇਲਾਕਾ,
ਪਰ ਫਿਰ ਵੀ 5 ਫੇਸ ਜ਼ਿਆਦੇ ਨੇ ਮੇਰੇ ਖਿਆਲ ਦੇ ਨਾਲ 81 ਸੀਟਾਂ ਲਈ। ਇੰਨਾ ਵੱਡਾ ਪ੍ਰਬੰਧ ਆ ਭਾਰਤੀ ਚੋਣ ਕਮਿਸ਼ਨ ਦੇ ਕੋਲ, ਜ਼ਿਆਦਾ ਮੈਨੂੰ ਵੀ ਲੱਗ ਰਿਹਾ, ਪਰ ਭੂਗੋਲਿਕ ਮੇਰੇ ਖਿਆਲ ਦੇ ਨਾਲ ਕੁਝ ਔਂਕੜਾਂ ਰਹੀਆਂ ਹੋਣਗੀਆਂ, ਪਰ 3 ਸਟੇਟਾਂ ਦੇ ਇਕੱਠੇ ਇਲੈਕਸ਼ਨ ਕਰਵਾਏ ਜਾ ਸਕਦੇ ਸੀ ਮੇਰੇ ਖਿਆਲ ਨਾਲ। ਜੀ ਜੀ, ਇਹ ਤਾਂ ਇਦਾਂ ਲੱਗਦਾ ਹੈ ਵੀ ਉਹਨਾਂ ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਹੀ ਹੈਗੀ ਆ ਹੌਲੀ ਹੌਲੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵੱਧ ਤੋਂ ਬੱਤਰ ਹੋਈ ਹਵਾ, ਦਿੱਲੀ ਦੇ ਵਿੱਚ ਹੈਲਥ ਐਮਰਜੈਂਸੀ ਘੋਸ਼ਿਤ। ਹਾਂਜੀ ਬਿਲਕੁਲ, ਐਲਾਨ ਦਿੱਤੀ ਹੈ ਇਹਨਾਂ ਨੇ ਹੈਲਥ ਐਮਰਜੈਂਸੀ। 5 ਤਰੀਕ ਤੱਕ ਸਕੂਲ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ। ਅਰਵਿੰਦ ਕੇਜਰੀਵਾਲ ਜੀ ਨੇ ਅੱਜ ਮਾਸਕ ਵੀ ਵੰਡੇ ਆ ਬੱਚਿਆਂ ਨੂੰ। ਉਹਨਾਂ ਦੀ ਰਾਜਨੀਤੀ ਕਰਨ ਦਾ ਢੰਗ ਬੜਾ ਪਿਆਰਾ, ਇਹਨੂੰ ਸੱਜਿਆ ਜਵਾਕਾਂ ਨੂੰ ਚੱਕ ਕੇ ਮਾਸਕ ਪਹਿਨਾਤੇ ਕਿ ਲੋਕਾਂ ਨੂੰ ਸ਼ਰਮ ਆਵੇ, ਜਾਨੀ ਜਿਨ੍ਹਾਂ ਤੇ ਇਹ ਗੱਲ ਆਉਂਦੀ ਆ ਕਿ ਪਰਾਲੀ ਫੂਕਦੇ ਆ ਤੇ ਸਾਡੀ ਹਵਾ ਜਿਹੜੀ ਆ ਉਹਨੂੰ ਦੂਸ਼ਿਤ ਕਰਦੇ ਆ। ਤਾਂ ਇਸ ਵੇਲੇ ਰਾਜਨੀਤੀ ਰੱਜ ਕੇ ਚੱਲਦੀ ਪਈ, ਜਿੱਦਾਂ ਮੈਂ ਤੁਹਾਨੂੰ ਕਿਹਾ। ਇੱਥੋਂ ਤੱਕ ਕਹਿ ਦਿੱਤਾ ਕੇਜਰੀਵਾਲ ਨੇ ਸਕੂਲੀ ਬੱਚਿਆਂ ਨੂੰ ਕਿ ਕਿੰਗ ਅੰਕਲ ਜਿਹਨਾਂ ਨੂੰ ਕਹਿੰਦੇ ਆਪਾਂ, ਕਿ ਕੈਪਟਨ ਅੰਕਲ ਤੇ ਖੱਟਰ ਅੰਕਲ, ਇਹਨਾਂ ਨੂੰ ਚਿੱਠੀਆਂ ਲਿਖੋ, ਤੁਸੀਂ ਬੇਨਤੀ ਕਰੋ ਕਿ ਸਾਨੂੰ ਨਾ ਮਾਰੋ। ਤਾਂ ਹੁਣ ਰਾਜਨੀਤੀ ਇੱਥੋਂ ਤੱਕ ਚੱਲੀ ਪਈ ਆ। ਕੈਪਟਨ ਅਮਰਿੰਦਰ ਸਿੰਘ ਅੱਡ ਉਹਨਾਂ ਨਾਲ ਆਡਾ ਲਾ ਕੇ ਬੈਠੇ ਆ, ਖੱਟਰ ਹੋਵੇ ਅੱਡ ਆਡਾ ਲਾ ਕੇ ਬੈਠੇ ਆ, ਤੇ ਟੈਲੀਵਿਜ਼ਨ ਚੈਨਲ ਤੇ ਤੁਹਾਨੂੰ ਪਤਾ ਉਹਦੇ ਸਵੇਰ ਤੋਂ ਲੈ ਕੇ ਸੁੰਘਦੇ ਰਹਿੰਦੇ ਆ ਕਿ ਕੋਈ ਵਿਵਾਦਤ ਜਿਹਾ ਮੁੱਦਾ ਹੋਵੇ, ਫਿਰ ਉਹਦੇ ਤੇ ਉਹ ਖਪਰੇ ਖੋਲ ਦਿੰਦੇ ਆ। ਪਰ ਇਹਨਾਂ ਚੀਜ਼ਾਂ ਚੋਂ ਨਿਕਲ ਕੱਖ ਨਹੀਂ ਰਿਹਾ। ਇਹ ਪਿਛਲੇ 5-7 ਸਾਲਾਂ ਦੀ ਇੱਕ ਸਮੱਸਿਆ ਹੋ ਗਈ ਆ। ਵੈਸੇ ਮੈਂ ਤੁਹਾਨੂੰ ਦੱਸਾਂ, ਇੰਡੀਆ ਦੀ ਇਹ ਜਿਹੜੀ ਸਮੱਸਿਆ ਨਾ, ਖਾਸ ਤੌਰ ਤੇ ਜਿਹੜੀ ਆ ਗੰਗਾ ਬੈਲਟ ਆ। ਹੁਣ ਗੰਗਾ ਬੈਲਟ ਕਿਹੜੀ ਆ, ਇਹ ਨਾ ਸਮਝ ਲੱਗ ਜਾਓ। ਗੰਗਾ ਬੈਲਟ ਲਾ ਲਓ, ਆਪਾਂ ਪੰਜਾਬ ਵਾਲੇ, ਹਰਿਆਣੇ ਵਾਲੇ, ਦਿੱਲੀ ਵਾਲੇ, ਜਾਂ ਅੱਗੇ ਬਿਹਾਰ ਆ ਜਾਂਦਾ, ਬੰਗਾਲ ਆ ਜਾਂਦਾ, ਇਹਨੂੰ ਗੰਗਾ ਬੈਲਟ ਵੀ ਕਹਿ ਦਿੱਤਾ ਜਾਂਦਾ। ਇਹ ਜਿਹੜੀ ਇੱਕ ਤਰ੍ਹਾਂ ਨਾਲ ਹੈਗੀ ਆ ਰਾਜਾਂ ਦੀ ਲੜੀ, ਨਾਰਥ ਰੀਜਨ ਕਹਿ ਲਓ ਜੇ ਆਪਾਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਹੋਵੇ। ਤੇ ਇੱਥੋਂ ਇੱਕ ਬਹੁਤ ਭਿਆਨਕ ਖਬਰ ਆਈ ਆ। ਸ਼ਿਕਾਗੋ ਦੀ ਕੋਈ ਯੂਨੀਵਰਸਿਟੀ ਦਾ ਐਨਰਜੀ ਪਾਲਿਸੀ ਇੰਸਟੀਚਿਊਟ ਆਫ ਯੂਨੀਵਰਸਿਟੀ ਆਫ ਸ਼ਿਕਾਗੋ, ਇਸ ਤਰ੍ਹਾਂ ਦੀ ਇੱਕ ਯੂਨੀਵਰਸਿਟੀ ਆ। ਉਹਨਾਂ ਨੇ ਜੋ ਖੋਜ ਕੀਤੀ ਆ 1998 ਤੋਂ ਲੈ ਕੇ 2016 ਦੇ ਦਰਮਿਆਨ ਆ ਪ੍ਰਦੂਸ਼ਣ ਦੇ, ਤਾਂ ਇਸ ਬੈਲਟ ਦੇ ਵਿੱਚ ਦੱਸਿਆ ਕਿ 7 ਸਾਲ ਔਸਤਨ ਉਮਰ ਇਨਸਾਨ ਦੀ ਘਟ ਗਈ ਆ। ਇਹ ਹੁਣ ਲੜਨ ਦੇ ਵਿੱਚ ਦੇਖੋ, ਤੁਸੀਂ ਸਮਝਦਾਰ ਹੋ, ਜਿੰਨੀ ਆਪਣੀ ਸੁਣਨ ਵਾਲੇ ਆਡੀਅנס ਦੀ ਗਿਣਤੀ ਆ, ਜਿਹੜੇ NRI ਆ ਖਾਸ ਤੌਰ ਤੇ, ਕਿਸੇ ਖਿੱਤੇ ਲਈ ਇਹ ਇੱਕ ਮੇਰੇ ਖਿਆਲ ਦੇ ਨਾਲ ਜੇ ਕਿਤੇ ਯੂਰਪ ਦੇ ਵਿੱਚ ਏਦਾਂ ਹੋਵੇ ਜਾਂ ਅਮਰੀਕਾ ਦੇ ਵਿੱਚ ਏਦਾਂ ਹੋਵੇ ਤਾਂ ਤਰਥੱਲੀ ਮੱਚ ਜਾਵੇ, ਰਾਜਨੀਤੀ 'ਚ ਵੀ ਸਮਾਜਿਕ ਤੌਰ ਤੇ ਵੀ, ਕਿ 7 ਸਾਲ ਐਵਰੇਜ ਉਮਰ ਘਟ ਗਈ ਆ। ਇਹ ਮੈਂ ਨਹੀਂ ਕਰਿਆ, ਸ਼ਿਕਾਗੋ ਯੂਨੀਵਰਸਿਟੀ ਦੀ ਖੋਜ ਕਰੀ ਆ, ਜਿਨ੍ਹਾਂ ਨੇ 98 ਤੋਂ ਲੈ ਕੇ 2016 ਤੱਕ ਦੀ ਖੋਜ ਕੀਤੀ ਔਰ ਇੱਥੋਂ ਤੱਕ ਕਿਹਾ ਕਿ 72% ਇਹਨਾਂ ਦੀ ਹਵਾ ਜਿਹੜੀ ਜ਼ਹਿਰੀ ਹੋਈ ਆ ਇਹਨਾਂ ਸਾਲਾਂ ਦੇ ਦਰਮਿਆਨ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਲੜਿਆ ਇਹ ਇੱਕ ਵੇਲਾ ਤੇ ਕੱਢ ਦਿੰਦੇ ਆ। ਮੰਨ ਲਓ ਅਰਵਿੰਦ ਕੇਜਰੀਵਾਲ ਜੀ ਉੱਥੋਂ ਦੇ ਲੋਕਾਂ ਲਈ ਸਿਆਣੇ ਬਣ ਰਹੇ, ਉੱਥੋਂ ਦੇ ਲੋਕਾਂ ਲਈ ਵਫਾਦਾਰ ਸਾਬਤ ਹੋ ਰਹੇ ਆ। ਸਾਡੇ ਕੈਪਟਨ ਸਾਹਿਬ ਆ ਜਿਹੜੇ, ਉਹ ਇੱਥੋਂ ਦੇ ਕਿਸਾਨਾਂ ਦੀ ਗੱਲ ਕਰਨਗੇ ਕਿ ਕਿਸਾਨ ਕੀ ਕਰਨਾ, ਅਸੀਂ ਬਹੁਤ ਕੁਛ ਕਰ ਰਹੇ ਹਾਂ ਜੀ। ਕਿਸਾਨ ਆਪਣੀ ਥਾਂ ਤੇ ਆ ਕਿ ਅਸੀਂ ਭਾਈ ਸਰਕਾਰ ਨੂੰ ਪਰਾਲੀ ਦੇ ਦਿੰਦੇ ਆ, ਕੋਈ ਚੱਕਰ ਨਹੀਂ ਹੈ, ਸਾਡੀ ਪਰਾਲੀ ਸਰਕਾਰ ਭਾਵੇਂ ਫ੍ਰੀ ਲੈ ਜਾਵੇ, ਆਪੇ ਸੰਭਾਲ ਲਵੇ। ਕਿਸਾਨ ਇਹ ਕਹਿ ਕੇ ਮੁਕਤ ਹੋ ਜਾਂਦੇ ਆ। ਤਾਂ ਹਰਿਆਣੇ ਵਾਲੇ ਤਾਂ ਕਹੀ ਦਿੰਦੇ ਕਿ ਨਹੀਂ ਜੀ, ਅਸੀਂ ਤਾਂ ਥੋੜੀ ਬਹੁਤੀ ਫੂਕਦੇ ਆ, ਬਹੁਤਾ ਕੰਮ ਇਹ ਕਰੀ ਜਾਂਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਹਰੇਕ ਵਾਰੀ ਇਸ ਸਮੇਂ ਨੂੰ ਲੰਘਾ ਲਿਆ ਜਾਂਦਾ। ਉਸ ਤੋਂ ਬਾਅਦ ਜਿਹੜੇ 10-11 ਮਹੀਨੇ ਹੁੰਦੇ ਆ ਉਹਦੇ 'ਚ ਕੱਖ ਨਹੀਂ ਕੀਤਾ ਜਾਂਦਾ। ਜਦਕਿ ਇਹਦੇ ਲਈ ਹੁਣ ਦੇਖੋ, ਜਦੋਂ ਸਵਾਲ ਜ਼ਿੰਦਗੀ ਮੌਤ ਦਾ ਹੋ ਜਾਂਦਾ ਤੇ ਇਹਦੇ ਲਈ ਤੁਹਾਨੂੰ ਹੱਲ ਖੋਜਣੇ ਹੀ ਪੈਣਗੇ। ਚਾਹੇ ਤੁਸੀਂ ਕਿਸਾਨਾਂ ਨੂੰ ਸਬਸਿਡੀ ਦਿਓ, ਚਾਹੇ ਪਰਾਲੀ ਨੂੰ ਕਿਸੇ ਮਿਲੇ ਲਾਉਣ ਦੀ ਕੋਈ ਜੁਗਤ ਖੋਜੋ, ਕੁਛ ਨਾ ਕੁਛ ਤੇ ਤੁਹਾਨੂੰ ਕਰਨਾ ਪਊਗਾ। ਜੋ ਤੁਸੀਂ ਕਰ ਰਹੇ ਹੋ ਇਹਦੇ 'ਚੋਂ ਹੱਲ ਨਹੀਂ ਕੋਈ ਨਿਕਲਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਵਜੋਤ ਸਿੱਧੂ ਪਹੁੰਚੇ ਦਿੱਲੀ, ਹਾਈ ਕਮਾਨ ਤੇ ਅੰਬੈਸੀ ਦੇ ਨਾਲ ਹੋ ਸਕਦੀ ਹੈ ਕਹਿੰਦੇ ਗੱਲਬਾਤ। ਦੇਖੋ, ਨਵਜੋਤ ਸਿੰਘ ਸਿੱਧੂ ਹਾਈ ਕਮਾਨ ਕੋਲ ਜਾਊਗਾ, ਉੱਥੇ ਜਾ ਕੇ ਕੀ ਗੱਲ ਰੱਖੂਗਾ ਇਹ ਆਪਾਂ ਨਹੀਂ ਕਹਿ ਸਕਦੇ। ਅੰਬੈਸੀ ਦੇ ਨਾਲ ਗੱਲਬਾਤ ਸ਼ਾਇਦ ਇਸ ਕਰਕੇ ਪਾਕਿਸਤਾਨ ਚੋਂ ਸੱਦਾ ਆਇਆ ਉਸ ਮੁੱਦੇ ਤੇ ਹੋ ਸਕਦੀ, ਕਿਉਂਕਿ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਇੱਕ ਕਸੂਤਾ ਜਿਹਾ ਯੱਬ ਪਾ ਦਿੱਤਾ ਸੀਗਾ ਕਿ ਸਿਆਸੀ ਇਜਾਜ਼ਤ ਲੈਣੀ ਜਿਹੜੀ ਆ ਲਾਜ਼ਮੀ ਆ। ਸ਼ਾਇਦ ਸਿੱਧੂ ਦੇ ਮਾਮਲੇ 'ਚ ਖਾਸ ਤੌਰ ਤੇ ਕਿਹਾ ਗਿਆ। ਤਾਂ ਹੁਣ ਹਾਈ ਕਮਾਨ ਦੇ ਨਾਲ ਮੁਲਾਕਾਤ ਕਰ ਸਕਦੇ। ਸ਼ਾਇਦ ਦੋ ਗੱਲਾਂ ਨੇ। ਦੋ ਗੱਲਾਂ ਕਿਹੜੀਆਂ ਰਾਜ ਕਰਨਵੀਰ ਸਿੰਘ ਜੀ? ਇੱਕ ਤੇ ਇਹ ਆ ਕਿ ਜਿੱਦਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਈ, ਵੈਸੇ ਉਹ ਕਹਿੰਦਾ ਹੋਣਾ ਦਿਲ 'ਚ, ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੀ ਨਹੀਂ। ਜੋ ਨਵਜੋਤ ਸਿੰਘ ਸਿੱਧੂ ਨਾਲ ਹੋਈ, ਸ਼ਾਇਦ ਉਹ ਸ਼ਿਕਵੇ ਸ਼ਿਕਾਇਤ ਜਿਹੜੇ ਆ ਉਹ ਫਿਰ ਨਵਜੋਤ ਸਿੰਘ ਸਿੱਧੂ ਰੱਖੇ। ਜਾਂ ਦੂਜੀ ਚੀਜ਼ ਕੀ ਆ ਕਿ ਨਵਜੋਤ ਸਿੰਘ ਸਿੱਧੂ ਨਾਲ ਸ਼ਾਇਦ ਹਾਈਕਮਾਨ ਮਸ਼ਵਰਾ ਕਰ ਰਿਹਾ ਕਿ ਕੀ ਨਵਜੋਤ ਸਿੰਘ ਸਿੱਧੂ ਜੀ ਤੁਹਾਨੂੰ
ਭੇਜਿਆ ਜਾਵੇ ਜਾਂ ਨਾ ਭੇਜਿਆ ਜਾਵੇ। ਕਾਂਗਰਸ ਸ਼ਾਇਦ ਆਪਣਾ ਨਫਾ ਨੁਕਸਾਨ ਗਿਣ ਰਹੀ ਹੋਏਗੀ। ਪਰ ਇੱਕ ਚੀਜ਼ ਹੋਰ ਵੀ ਨਿਕਲਦੀ ਹੈ, ਦੋ ਚੀਜ਼ਾਂ ਤੇ ਹੈ ਹੀ ਹੈ ਜੋ ਸੰਭਾਵਨਾਵਾਂ ਰੱਖਦੀ। ਤੀਜੀ ਇਹ ਆ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਕਥਿਤ ਤੌਰ ਤੇ ਇੱਕ ਮੁਲਾਕਾਤ ਕੀਤੀ ਹੈ, ਦੇਖੋ ਇਹਦੇ ਕੋਈ ਪ੍ਰਮਾਣ ਨਹੀਂ ਹੈ, ਕੋਈ ਪੁਸ਼ਟੀ ਨਹੀਂ ਹੈ, ਕੋਈ ਖੰਡਨ ਨਹੀਂ ਹੈ, ਚਰਚਾ ਚੱਲਿਆ ਸੀਗਾ ਪਰਸੋਂ ਦਾ ਕਿ ਨਵਜੋਤ ਸਿੰਘ ਸਿੱਧੂ ਨੇ ਅਮਿਤ ਸ਼ਾਹ ਨਾਲ ਕਥਿਤ ਤੌਰ ਤੇ ਕੋਈ ਮੁਲਾਕਾਤ ਕੀਤੀ ਆ, ਦੋਨਾਂ ਦੇ ਦਰਮਿਆਨ ਕੋਈ ਗੱਲਬਾਤ ਹੋਈ ਆ। ਤਾਂ ਇਹ ਵੀ ਡਰ ਹੋ ਸਕਦਾ ਹਾਈ ਕਮਾਨ ਨੂੰ ਕਿ ਐਨ ਮੌਕੇ ਤੇ ਕੋਈ ਨਵਜੋਤ ਸਿੰਘ ਸਿੱਧੂ ਰੰਗ ਨਾ ਦਿਖਾ ਜਾਵੇ, ਕਿਤੇ ਰੰਗ ਨਾ ਵਟਾ ਲਈ ਲੋਕਾਂ ਦੇ ਰੰਗ ਵੇਖ ਕੇ। ਤਾਂ ਕਹਿਣ ਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਸ਼ਾਇਦ ਡਰ ਰਿਹਾ ਹੋਊਗਾ ਇਹਨਾਂ ਨੂੰ, ਜਾਂ ਹੈ ਕਿਤੇ ਨਾ ਕਿਤੇ ਡਰ ਕਿ ਨਵਜੋਤ ਸਿੰਘ ਸਿੱਧੂ ਆਪਣਾ ਰੰਗ ਨਾ ਦਿਖਾ ਜਾਵੇ। ਸੋ ਇਸ ਕਰਕੇ ਹਾਈ ਕਮਾਨ ਦੇ ਨਾਲ ਮੁਲਾਕਾਤ ਰੱਖੀ ਗਈ ਹੈ। ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੁਣ ਕਦ ਹੁੰਦੀ ਆ, ਉਹਦੇ ਚੋਂ ਨਤੀਜੇ ਕੀ ਆਉਂਦੇ ਆ, ਇੰਤਜ਼ਾਰ ਕਰਨਾ ਪਊਗਾ। ਪਰ ਕਿਤੇ ਨਾ ਕਿਤੇ ਹੈ ਪ੍ਰੈਸ਼ਰ ਬਿਲਡਅਪ ਜ਼ਰੂਰ ਹੋਇਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦੇ ਵਿੱਚ ਰਸੂਖ ਹੈ ਇਸ ਟਾਈਮ, ਕੋਈ ਮੰਨੇ ਜਾਂ ਨਾ ਮੰਨੇ, ਹੈ ਉਹ ਲੀਡਰਾਂ ਵਰਗਾ ਹੀ ਆ, ਪਰ ਕੁਝ ਮਾਮਲਿਆਂ 'ਚ ਲੋਕ ਉਹਨੂੰ ਪਸੰਦ ਕਰਦੇ ਆ। ਤਾਂ ਕਾਂਗਰਸ ਕਦੇ ਨਹੀਂ ਚਾਹੇਗੀ ਕਿ ਉਸ ਟਾਈਮ ਨਵਜੋਤ ਸਿੰਘ ਸਿੱਧੂ ਇੱਧਰ ਚੱਲ ਜਾਵੇ ਜਦੋਂ ਸਿੱਧੂ ਦੀ ਪੂਰੀ ਚਰਚਾ। ਔਰ ਦੂਜੀ ਚੀਜ਼ ਇੱਕ ਹੋ ਰਿਹਾ ਕਿ ਕੌਮੀ ਪੱਧਰ ਤੇ ਤਾਂ ਚਲੋ ਮੈਸੇਜ ਜਾਊਗਾ ਨੈਗੇਟਿਵ, ਵੈਸੇ ਹੀ ਕਾਂਗਰਸ ਦੀ ਹਾਲਤ ਇਹੋ ਜਿਹੀ ਆ ਕਿ ਉਹ ਜਿਵੇਂ ਕਿਸੇ ਬੰਦੇ ਨੇ ਕਿਹਾ ਸੀਗਾ ਕਿ ਇਹੋ ਜਿਹੀ ਮੇਰੀ ਕਿਸਮਤ ਆ, ਭੰਡਾਰੇ 'ਚ ਪੂੜੀਆਂ ਖਾਣ ਗਿਆ ਤੇ ਉੱਥੇ ਪੂੜੀ ਨਹੀਂ ਮਿਲੀ, ਬਾਹਰ ਆਇਆ ਤੇ ਬਾਹਰ ਚੱਪਲ ਨਹੀਂ ਮਿਲੀ, ਮੇਰੀ ਕੋਈ ਚੱਪਲ ਵੀ ਚੋਰੀ ਕਰਕੇ ਲੈ ਗਿਆ। ਇਹੋ ਜਿਹੀ ਹਾਲਤ ਹੋਈ ਪਈ ਆ ਕਾਂਗਰਸ ਦੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ ਥੋੜੇ ਜਿਹੇ ਚੇਤੰਨ ਰਹਿਣਗੇ। ਕਿਉਂਕਿ ਕੌਮੀ ਪੱਧਰ ਤੇ ਤਾਂ ਮੈਸੇਜ ਜਾਏਗਾ ਹੀ ਜਾਏਗਾ, ਜੋ ਪੰਜਾਬ ਦੇ ਵਿੱਚ ਇੱਕ ਪਲੇਟਫਾਰਮ ਖੜਾ ਕਰਨ ਦੀ ਜੁਗਤਬੰਦੀ ਕਰਦੀ ਹੈ ਭਾਰਤੀ ਜਨਤਾ ਪਾਰਟੀ, ਫਿਰ ਉਹਨੂੰ ਵੀ ਬਹੁਤ ਓਟ ਆਸਰਾ ਮਿਲ ਜਾਊਗਾ। ਜੀ ਕੋਈ ਪਤਾ ਨਹੀਂ ਹੈ ਕਦੋਂ ਘਰ ਵਾਪਸੀਆਂ ਜਿਹੜੀਆਂ ਆ ਇਹ ਇੱਥੇ ਹੋ ਜਾਂਦੀਆਂ ਨੇ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੀ ਕੇਂਦਰ ਨੂੰ 3 ਨਦੀਆਂ ਦੇ ਉੱਤੇ ਡੈਮ ਬਣਾਉਣ ਦੀ ਅਪੀਲ। ਦੇਖੋ ਇਹ ਡੈਮ ਜਿੱਥੇ ਬਣਾਉਣ ਲਈ ਕਹਿ ਰਹੇ ਆ, ਮੇਰੇ ਖਿਆਲ ਦੇ ਨਾਲ ਉੱਥੇ ਜ਼ਰੂਰੀ ਵੀ ਆ, ਕਿਉਂਕਿ ਆਪਾਂ ਅੱਗੇ ਇੱਕ ਚਰਚਾ ਵੇਖੀ ਆ ਕਿ ਜੀ ਇਹਨਾਂ ਨੇ ਡੈਮ ਤੋਂ ਪਾਣੀ ਵੱਧ ਛੱਡ ਦਿੱਤਾ, ਜਾਣ ਕੇ ਪੰਜਾਬ ਦੇ ਨਾਲ ਦੁਸ਼ਮਣੀ ਕੱਢੀ ਹੈ, ਇਹ ਵੋ ਆ ਜੋ ਹੈ, ਪਰ ਉਹਦੇ 'ਚ ਸਾਰਥਕ ਤਰੀਕੇ ਨਾਲ ਕੁਝ ਵੀ ਨਹੀਂ ਨਿਕਲਿਆ, ਕੋਈ ਤੱਥ ਨਹੀਂ ਪੇਸ਼ ਕਰ ਸਕਿਆ ਕਿ ਹਾਂ ਇਹ ਸਾਜ਼ਿਸ਼ ਹੋਈ ਆ ਜਾਂ ਕੀ ਹੋਇਆ। ਪਰ ਰੌਲਾ ਕੀ ਹੈ ਕਿ ਜਿਹੜੀ ਸਮਾਂ ਤੇ ਸਰਸਾ ਤੇ ਮਿੰਡਵਾ ਨਦੀ ਹੈ, ਇਹ 3 ਨਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਜਾਬ ਨੂੰ ਕਿਸੇ ਵੇਲੇ ਵੀ ਹਰ ਸਕਦੀਆਂ। ਇਹਨਾਂ ਦੀ ਇਹ ਸਮੱਸਿਆ ਹੈ, ਇਹਨਾਂ ਦਾ ਕੋਈ ਹੱਲ ਹੁਣ ਤੱਕ ਨਹੀਂ ਹੋਇਆ। ਤਾਂ ਜਿਹੜੇ ਹੈਗੇ ਆ ਸਪੀਕਰ ਰਾਣਾ KP ਸਿੰਘ, ਉਹਨਾਂ ਨੇ ਮੁਲਾਕਾਤ ਕੀਤੀ ਆ ਦਿੱਲੀ 'ਚ ਜਲ ਸ਼ਕਤੀ ਮੰਤਰੀ ਆ ਜਿਹੜੇ ਸ਼੍ਰੀ ਗਜਿੰਦਰ ਸਿੰਘ ਸ਼ੇਖਾਵਤ, ਉਹਨਾਂ ਦੇ ਨਾਲ। ਤਾਂ ਉੱਥੇ ਇਹ ਮੰਗ ਰੱਖੀ ਆ ਕਿ ਇਹਨਾਂ 3 ਨਦੀਆਂ ਤੇ ਇੱਕ ਬੰਨ ਬਣਾ ਦਿੱਤਾ ਜਾਵੇ ਸਾਂਝੇ ਰੂਪ ਦੇ ਵਿੱਚ, ਔਰ ਇਹਦੇ ਨਾਲ ਜੋ ਵੀ ਪਾਣੀ ਸਟੋਰ ਹੋਊਗਾ ਉਹ ਤੋਂ ਬਿਜਲੀ ਬਣਾਈ ਜਾਵੇ, ਉਹਦੇ ਤੋਂ ਹੋਰ ਲਾਹਾ ਲਿਆ ਜਾਵੇ, ਮਤਲਬ ਕਿ ਇੱਕ ਵੱਡਾ ਡੈਮ ਬਣਾ ਦਿੱਤਾ ਜਾਵੇ ਜਿਹਦੇ ਨਾਲ ਪੰਜਾਬ ਨੂੰ ਹੜ੍ਹਾਂ ਤੋਂ ਨਿਜਾਤ ਮਿਲੂਗੀ। ਔਰ ਦੂਸਰਾ ਇਹ ਆ ਕਿ ਸਿੰਜਾਈ ਵਾਸਤੇ ਪਾਣੀ ਵੀ ਵਰਤਿਆ ਜਾਊਗਾ, ਬਿਜਲੀ ਵੀ ਬਣਾਈ ਜਾ ਸਕਦੀ ਹੈ। ਤਾਂ ਵਧੀਆ, ਚਲੋ ਠੀਕ ਆ, ਇਹੋ ਜਿਹੀਆਂ ਸਕੀਮਾਂ ਤੇ ਫਿਰ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਨੁਕਸਾਨ ਨਾ ਹੋਵੇ। ਪਰ ਡੈਮ ਬਣਾ ਕੇ ਇਸ ਤਰ੍ਹਾਂ ਦੀਆਂ ਅੱਗੇ ਯੋਜਨਾਵਾਂ ਸਕੀਮਾਂ ਲਿਆ ਕੇ ਪੰਜਾਬ ਨੂੰ ਕੀ ਮਿਲਿਆ? ਪੰਜਾਬ ਦੀ ਇਸ ਵੇਲੇ ਜੇ ਤੁਸੀਂ ਦੇਖੋਗੇ ਪੰਜਾਬ ਦੀ ਹਾਲਤ ਇਹ ਆ ਕਿ ਧਰਤੀ ਹੇਠਲਾ ਪਾਣੀ ਚੂਸਿਆ ਜਾ ਰਿਹਾ, ਜਦ ਕਿ ਜਿਹੜੀ ਇਹਨਾਂ ਦੀ ਜ਼ਮੀਨ ਉਪਜਾਊ ਜ਼ਮੀਨ ਆ, ਦਰਿਆਵਾਂ ਦੀ ਧਰਤੀ ਦੀ ਜਿਹੜੀ ਉਪਜਾਊ ਜ਼ਮੀਨ ਆ, ਮੇਰੇ ਖਿਆਲ ਦੇ ਨਾਲ 70% ਇਹੋ ਜਿਹੀ ਜ਼ਮੀਨ ਹੋਣੀ ਆ ਜਿਹਨੂੰ ਨਹਿਰੀ ਪਾਣੀ ਇੱਕ ਤੁਪਕਾ ਨਹੀਂ ਮਿਲਦਾ ਸਾਰੇ ਸਾਲ 'ਚ। ਤੇ ਜਾਂ ਤੇ ਨਹਿਰਾਂ ਨੂਰਾਂ ਕੱਢ ਕੇ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਣਦਾ ਹਿੱਸਾ ਉਹ ਪੰਜਾਬ ਦੇ ਖੇਤਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਵੱਧ ਤੋਂ ਵੱਧ ਬਚਾਇਆ ਜਾ ਸਕੇ। ਤੇ ਜੇ ਹਾਈ ਸਾਰਾ ਕੁਛ ਕਰਨਾ ਉਹ ਫਿਰ ਕੀਤਾ ਕਰਾਇਆ ਜਾਂ ਨਾ ਕੀਤਾ ਕਰਾਇਆ ਇੱਕੋ ਜਿਹਾ, ਮਤਲਬ ਕਿ ਡੈਮ ਬਣਾ ਲੈਣ, ਜਿਹਦਾ ਹੱਕ ਜਿੰਨਾ ਵੀ ਬਣਦਾ ਦੇ ਦੇਣ ਉਹਦੇ ਹਿਸਾਬ ਕਿਤਾਬ ਦੇ ਨਾਲ, ਪਰ ਕੰਟਰੋਲ ਉਹਦੇ ਕੋਲ ਆ, ਬਿਜਲੀ ਉਹਦੇ ਕੋਲ ਆ, ਪਾਣੀ ਉਹਦੇ ਕੋਲ ਆ। ਪੰਜਾਬ ਕੋਲ ਕੀ ਆ? ਬਸ ਜੀ ਬਸ ਨਾਂ ਲਿਆ ਡੈਮ ਆ ਤੇ ਪਾਣੀ ਆ, ਕੱਖ ਵੀ ਨਹੀਂ ਆ। ਤਾਂ ਪੰਜਾਬ ਨੂੰ ਠੋਕ ਕੇ ਆਪਣਾ ਹਿੱਸਾ ਵੀ ਲੈਣਾ ਚਾਹੀਦਾ। ਆ ਕੈਪਟਨ ਅਮਰਿੰਦਰ ਸਿੰਘ ਥੋੜੇ ਦਿਨ ਪਹਿਲਾਂ ਸੰਸਾਰ ਬੈਂਕ ਦੇ ਮੂਹਰੇ ਹੱਥ ਅੱਡੀ ਬੈਠੇ ਸੀਗੇ ਕਿ ਸਾਨੂੰ ਜੀ ਥੋੜਾ ਜਿਹਾ ਪੈਸਾ ਦਿਓ, ਅਸੀਂ ਪਾਣੀ ਬਚਾਉਣ ਵਾਸਤੇ ਕੰਮ ਕਰਨਾ, ਉਦਮ ਕਰਨਾ, ਫਸਲ ਡਾਇਵਰਸਿਫਿਕੇਸ਼ਨ ਜੋ ਕਹਿੰਦੇ ਆ, ਫਸਲੀ ਵਿਭਿੰਨਤਾ, ਉਹਦੇ ਵਾਸਤੇ ਕੰਮ ਕਰਨਾ। ਤਾਂ ਤੁਸੀਂ ਵਿਸ਼ਵ ਬੈਂਕ ਤੋਂ, ਸੰਸਾਰ ਬੈਂਕ ਤੋਂ ਆਪਣੇ ਪੱਧਰ ਤੇ ਵੀ ਇਹੋ ਜਿਹੇ ਕਰਜ਼ੇ ਲੈ ਕੇ ਉਪਰਾਲੇ ਕਰ ਸਕਦੇ ਹੋ ਜਿੱਥੇ ਜਿੱਥੇ ਤੁਹਾਨੂੰ ਜ਼ਰੂਰਤ ਆ।
ਕਰੋ ਤਾਂ ਕਿ ਨਹਿਰੀ ਪਾਣੀ ਜਿਹੜਾ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਤੇ ਹੁਣ ਥਾਣੇਦਾਰ ਦਾ ਮੁੰਡਾ ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ। ਪਰਸੋਂ ਥਾਣੇਦਾਰ ਨਹੀਂ ਫੜੀ ਗਏ ਸੀ, ਕੱਲ ਇੱਕ ਥਾਣੇਦਾਰ ਉਹਦਾ ਘਰ ਵਾਲਾ ਫੜਿਆ ਗਿਆ, ਅੱਜ ਥਾਣੇਦਾਰ ਦਾ ਮੁੰਡਾ ਫੜਿਆ ਗਿਆ। ਮਤਲਬ ਕਿ ਓੜਮਾ ਕੋੜਮਾ ਸਾਰਾ ਇਹਨਾਂ ਕੰਮਾਂ ਤੇ ਹੀ ਲੱਗਾ। ਮਤਲਬ ਕਿ ਇਹ ਇੱਕ ਘਰ ਦੇ ਨਹੀਂ ਹੈ। ਪਰਸੋਂ ਥਾਣੇਦਾਰਨੀ ਦੀ ਖਬਰ ਸੀ ਕਿ ਇੱਕ ਥਾਣੇਦਾਰਨੀ ਫੜੀ ਗਈ। ਕੱਲ ਖਬਰ ਆ ਗਈ ਕਿ ਉਹਦਾ ਘਰ ਵਾਲਾ ਸੀਗਾ, ਜਿਹੜਾ ਉਹਦਾ ਪਤੀ ਪਰਮੇਸ਼ਵਰ ਸੀਗਾ, ਜਿਹੜਾ ਉਹ ਵੀ ਇਸੇ ਕੰਮ 'ਚ ਲੱਗਾ ਸੀਗਾ, ਉਹ ਫੜ ਲਿਆ। ਅੱਜ ਇੱਕ ਹੋਰ ਖਬਰ ਆ ਗਈ ਹੈ ਕਿ ਕਿਸੇ ਥਾਣੇਦਾਰ ਦਾ ਮੁੰਡਾ ਫੜਿਆ ਗਿਆ। ਤਾਂ ਕਹਿੰਦਾ ਮਤਲਬ ਕਿ ਸਾਰੀ ਸੇਵਾ ਤੇ ਹੀ ਲੁੱਟੀ ਜਾਂਦੇ ਆ ਨਾ ਇਸ ਮਾਮਲੇ ਦੇ ਵਿੱਚ। ਲੋਕ ਤੇ ਐਵੇਂ ਦੂਜਿਆਂ ਤੇ ਬਲੇਮ ਕਰੀ ਜਾਂਦੇ ਆ। ਸੋ ਕਹਿਣ ਦਾ ਭਾਵ ਇਹ ਹੋ ਕਿ ਇਹਨਾਂ ਲੋਕਾਂ ਨੇ ਬੇੜਾ ਗਰਕ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ। ਅਸੀਂ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਭਾਈ ਰੋਕਥਾਮ ਕਰਨੀ ਹੈ, ਰੋਕਣਾ ਇਹਨਾਂ ਚੀਜ਼ਾਂ ਨੂੰ, ਬੁਰਾਈਆਂ ਨੂੰ ਖਤਮ ਕਰਨਾ, ਇਹ ਉਹਨਾਂ ਬੁਰਾਈਆਂ ਦੇ ਵਿੱਚ ਜਾ ਕੇ ਆਪ ਹੀ ਬੁਰੇ ਬਣ ਜਾਂਦੇ, ਆਪ ਹੀ ਗਲਤਾਨ ਹੋ ਜਾਂਦੇ ਆ। ਤਾਂ ਇਹ ਭਵਾਨੀਗੜ੍ਹ ਦੇ ਨਜ਼ਦੀਕ ਦੀ ਘਟਨਾ ਹੈ ਜਿੱਥੇ 6 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ। ਇਹਨਾਂ ਦੇ ਵਿੱਚੋਂ ਇੱਕ ਥਾਣੇਦਾਰ ਦਾ ਮੁੰਡਾ ਜਿਹਦੇ ਘਰੋਂ 1 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ। ਉਹ ਹੁਣ ਆਈ ਕਿੱਥੋਂ ਆ, ਕੌਣ ਸੀਗਾ ਜਿਹੜਾ ਲੈ ਕੇ ਆਇਆ, ਤਾਂ ਚਲੋ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਆਪਣੇ ਘਰ ਤੋਂ ਸਫਾਈ ਸ਼ੁਰੂ ਕਰਨੀ ਚਾਹੀਦੀ ਆ। ਜਿਹੜੇ ਇਹਨਾਂ ਦੇ ਆਪਣੇ ਬੰਦੇ ਰਲੇ ਮਿਲੇ ਆ ਇਹ ਤਸਕਰਾਂ ਦੇ ਨਾਲ, ਗੈਂਗਸਟਰਾਂ ਦੇ ਨਾਲ, ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇਹੋ ਹੀ ਕਰਦੇ ਪਏ ਆ। ਰੋਕਣਾ ਚਾਹੀਦਾ ਇਹਨਾਂ ਨੂੰ, ਥੰਮਣਾ ਚਾਹੀਦਾ ਇਹਨਾਂ ਨੂੰ, ਨਹੀਂ ਤਾਂ ਲੈ ਲੈਣਗੇ, ਲੱਕੋਂ ਲੈ ਲੈਣਗੇ ਇਹੋ ਜਿਹੇ ਲੋਕ। ਅਸੀਂ ਵੇਖਿਆ ਹੀ ਆ ਕਿ ਚਾਹੇ ਉਹ ਇੰਦਰਜੀਤ ਦਾ ਮਾਮਲਾ ਹੋਵੇ, ਚਾਹੇ ਉਹ ਹੌਲਦਾਰ ਦਾ ਮਾਮਲਾ ਹੋਵੇ ਜਿਹੜਾ ਕੈਨੇਡਾ 'ਚ ਜਾ ਕੇ ਆਪਣੇ ਬੱਚੇ ਵੀ ਸੈਟਲਡ ਕਰ ਆਇਆ, ਥਾਣੇਦਾਰਨੀ ਦਾ ਮਸਲਾ ਹੋਵੇ, ਯਾਨੀ ਇੰਨੇ ਮਸਲੇ ਆ ਜਿਹਦੇ ਵਿੱਚ ਇਹੋ ਹੀ ਲੱਗਦਾ ਕਿ ਤਸਕਰਾਂ ਦੇ ਨਾਲੋਂ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਪੁਲਿਸ ਵਾਲੇ ਕਰੀ ਜਾ ਰਹੇ ਸਾਡਾ। ਜੀ ਜੀ, ਰਿਸ਼ਵਤ ਲੈਣੀ ਇੱਕ ਵੱਖ ਚੀਜ਼ ਹੁੰਦੀ ਆ, ਲੋਕਾਂ ਦੇ ਨਿਆਣੇ ਮਾਰਨੇ ਜਿਹੜੇ ਉਹ ਇੱਕ ਹੋਰ ਹੀ ਜਿਹੜੀ ਚੀਜ਼ ਉਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਆ। ਰਿਸ਼ਵਤ ਦੀ ਵੀ ਕੀ ਲੋੜ ਹੈ? ਇਹਨਾਂ ਦੀ ਤਨਖਾਹ ਲੱਖ ਦੇ ਨੇੜੇ ਹੋਈ ਪਈ ਆ। ਇੱਕ ਸਿਪਾਹੀ ਜਿਹੜਾ ਬੱਚਾ ਭਰਤੀ ਹੁੰਦਾ, ਮੰਨ ਲਓ ਉਹਨੂੰ ਇਹ ਬੇਸਿਕ ਪੇ ਦਿੰਦੇ 10-15 ਹਜ਼ਾਰ ਰੁਪਈਆ, ਉਹ ਫਿਰ ਵੀ ਇਮਾਨਦਾਰੀ ਨਾਲ ਆਪਣਾ ਗੁਜ਼ਾਰਾ ਕਰ ਸਕਦਾ। ਤੇ ਇਹ ਲੱਖ ਰੁਪਈਆ ਲੈਂਦੇ ਆ ਤੇ ਇਹਨਾਂ ਨੂੰ ਫਿਰ ਵੀ ਭੁੱਖ ਪਈ ਆ। ਜਿਹੜਾ ਮਤਲਬ ਇਹੋ ਆ ਕਿ ਇਹਨਾਂ ਦੇ ਪਿਛਵਾੜੇ ਲੱਤ ਮਾਰ ਕੇ ਕੱਢ ਕੇ ਬੰਦੇ ਨਵੇਂ ਰੱਖ ਲਏ ਜਾਣੇ ਚਾਹੀਦੇ ਨੇ। ਬਿਲਕੁਲ ਜਿਹੜਾ ਇਹਨਾਂ ਨੇ ਆਵਾ ਉੱਤਿਆ ਪਿਆ ਆ, ਵੱਧ ਤੋਂ ਬੱਤਰ ਹਾਲਾਤ ਆ ਉਹ ਲਗਾਤਾਰ ਹੋ ਰਹੇ ਨੇ। ਤੇ ਆਪਾਂ ਨਾਲ ਹੀ ਸਰੋਤਿਆਂ ਨੂੰ ਦੱਸ ਦਈਏ ਵੀ ਅੱਜ ਮਿੰਟੂ ਜੀ ਤੁਹਾਡੇ ਜਿਹੜੇ ਆ ਸਵਾਲ ਵੀ ਲੈਣਗੇ। ਆਪਾਂ ਜਦੋਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਕਾਲ ਕਰ ਸਕੋਗੇ, ਕਾਲ ਕਰਕੇ ਜਿਹੜਾ ਆ ਤੁਸੀਂ ਸਵਾਲ ਪੁੱਛ ਸਕਦੇ ਹੋ। ਫੋਨ ਨੰਬਰ ਰਹੇਗਾ 408 272 5200 4082725200। ਅਗਲੇ ਜਿਹੜੇ ਆ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਸਜ਼ਾ ਮਾਫੀ ਦੇ ਵਿੱਚ ਮੁਆਵਜ਼ੇ ਸੰਬੰਧੀ ਫੈਸਲਾ ਹਾਈ ਕੋਰਟ ਨੇ ਜਿਹੜਾ ਚੀਫ ਸੈਕਟਰੀ ਦੇ ਉੱਤੇ ਛੱਡਿਆ। ਹਾਂਜੀ ਬਿਲਕੁਲ, ਇਹ ਮਾਮਲਾ ਇਸੇ ਚੀਜ਼ ਨਾਲ ਹੀ ਜੁੜਿਆ ਜੋ ਪਿਛਲੇ ਦਿਨੀ ਕਾਫੀ ਚਰਚਿਤ ਹੋਈ ਸੀਗੀ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਵਿਦੋਸ਼ੀ ਬੰਦੇ ਚੁੱਕ ਕੇ ਮਾਰੇ ਆ, ਉਹਨਾਂ ਨੂੰ ਸਰਕਾਰ ਜਿਹੜੀ ਮਾਫੀ ਦੇ ਰਹੀ ਆ। ਉਹਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਹਰੀਚੰਦ ਅਰੋੜਾ ਹੋਰਾਂ ਨੇ। ਉਹਨਾਂ ਨੇ ਪਟੀਸ਼ਨ ਇਹ ਪਾਈ ਸੀਗੀ ਕਿ ਘੱਟੋ ਘੱਟ ਜਦੋਂ ਇਸ ਤਰ੍ਹਾਂ ਦੀਆਂ ਮਾਫੀਆਂ ਦਿੱਤੀਆਂ ਜਾਂਦੀਆਂ ਤਾਂ ਪੀੜਤ ਧਿਰ ਨੂੰ ਸੁਣਵਾਈ ਵਾਸਤੇ ਸ਼ਾਮਲ ਕੀਤਾ ਜਾਵੇ। ਮਤਲਬ ਕਿ ਜਦੋਂ ਤੁਸੀਂ ਹਾਕਮ ਕਰਦੇ ਹੋ, ਚਾਹੇ ਰਾਜਪਾਲ ਰਾਹੀਂ, ਚਾਹੇ ਸਰਕਾਰਾਂ ਰਾਹੀਂ, ਰਾਸ਼ਟਰਪਤੀ ਰਾਹੀਂ, ਜਦੋਂ ਵੀ ਇਹ ਇੱਕ ਪ੍ਰੋਸੈਸਿੰਗ ਚੱਲਦੀ ਆ ਤਾਂ ਉਦੋਂ ਉਸ ਪ੍ਰੋਸੀਡਿੰਗ ਦੇ ਵਿੱਚ ਤੁਸੀਂ ਘੱਟੋ ਘੱਟ ਜਿਹੜੀ ਪੀੜਤ ਧਿਰ ਆ ਉਹਨੂੰ ਸ਼ਾਮਲ ਤੇ ਕਰੋ ਨਾ, ਕਿ ਉਹਨਾਂ ਦੀ ਰਾਏ ਕੀ ਆ। ਕੁਛ ਬੰਦੇ ਇਸ ਤਰ੍ਹਾਂ ਦੇ ਹੋ ਸਕਦੇ ਆ ਜਿਹੜੇ ਕਹਿ ਸਕਦੇ ਕਿ ਹਾਂ ਭਾਈ ਠੀਕ ਆ, ਚਲੋ ਅਸੀਂ ਇਹਨਾਂ ਨੂੰ ਮਾਫ ਕੀਤਾ, ਜਿੰਨੀ ਇਹਨਾਂ ਨੇ ਕੀਤੀ ਸੀ ਉਨੀ ਕੁ ਭੁਗਤ ਲਈ, ਭਾਈ ਸਾਡਾ ਦਿਲ ਠੰਡਾ ਹੋ ਗਿਆ, ਠੀਕ ਹੈ ਜਾਣ ਦਿਓ ਇਹਨਾਂ ਨੂੰ। ਤੇ ਜਿਹੜੇ ਕੋਈ ਪੀੜ ਤੇ ਕਹਿੰਦੇ ਆ ਕਿ ਅਸੀਂ 20 ਸਾਲ ਧੱਕੇ ਖਾਧੇ ਆ, ਇਹਨਾਂ ਦੀਆਂ ਉਲਟਾ ਕੁੱਟਾਂ ਖਾਧੀਆਂ, ਇਹਨਾਂ ਦਾ ਜ਼ਬਰ ਚੱਲਿਆ, ਭਾਈ ਅਸੀਂ ਨਹੀਂ ਮਾਫੀ ਦੇ ਸਕਦੇ, ਉਹ ਰਾਏ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਇਹਨਾਂ ਕੇਸਾਂ 'ਚ। ਤਾਂ ਇਹਨਾਂ ਨੇ ਹੁਣ ਹਾਈਕੋਰਟ ਵਾਲਿਆਂ ਨੇ ਸੁੱਟੀ ਆ ਸਰਕਾਰ ਤੇ ਕਿ ਭਾਈ ਇੱਕ ਤਾਂ ਤੁਸੀਂ ਮੁਆਵਜ਼ੇ ਵਾਸਤੇ ਪਾਲਿਸੀ ਬਣਾਓ। ਮਤਲਬ ਕਿ ਜਿੱਦਾਂ ਹੁਣ ਆਪਾਂ ਦੇਖਿਆ ਹੀ ਆ ਕਿ ਇੱਕ ਲੁਧਿਆਣੇ ਦਾ ਨੌਜਵਾਨ ਮਾਰਿਆ ਸੀਗਾ, ਇਹਨਾਂ ਨੇ ਸਿੱਖ ਨੌਜਵਾਨ ਮਾਰਿਆ ਸੀ ਚੁੱਕ ਕੇ, ਉਹਦੇ ਵਿੱਚ ਯੂਪੀ ਦੇ ਕੁਝ ਅਫਸਰ ਜਿਹੜੇ ਕੈਦ ਹੋ ਗਏ ਸਨ, ਇੱਕ ਪੰਜਾਬ ਦਾ ਸੀ, 4 ਨੂੰ ਛੱਡ ਦਿੱਤਾ ਗਿਆ। ਤਾਂ ਉਸ ਸੰਦਰਭ ਦੇ ਵਿੱਚ ਹੀ ਇਹ ਪਟੀਸ਼ਨ ਪਈ ਆ ਕਿ ਘੱਟੋ ਘੱਟ ਜੋ ਪੀੜਤ ਧਿਰ ਆ ਉਹਨਾਂ ਨੂੰ ਮੁਆਵਜ਼ਾ ਤੇ ਕੋਈ ਦਿਓ ਨਾ। ਤੁਸੀਂ ਇਹਨਾਂ ਨੂੰ ਤਾਂ ਮਾਫੀ ਵੀ ਦੇ ਦਿੱਤੀ ਤੇ ਉਹਨਾਂ ਨਾਲ ਤੇ ਏਡਾ ਵੱਡਾ ਧੱਕਾ ਹੋਇਆ, ਏਡਾ ਵੱਡਾ ਜ਼ੁਲਮ ਹੋਇਆ, ਉਹਨਾਂ ਨੂੰ ਤੁਸੀਂ ਪੰਜੀ ਇੱਕ ਮੁਆਵਜ਼ੇ ਦੀ ਵੀ ਨਹੀਂ ਦਿੱਤੀ।
ਤੇ ਦੋਵੇਂ ਚੀਜ਼ਾਂ ਜਿਹੜੀਆਂ ਨੇ ਦੋਵੇਂ ਚੀਜ਼ਾਂ ਜਿਹੜੀਆਂ ਉਹ ਸਰਕਾਰ ਤੇ ਛੱਡ ਦਿੱਤੀਆਂ ਹਾਈ ਕੋਰਟ ਨੇ ਕਿ ਭਾਈ ਇਹਨਾਂ ਚੀਜ਼ਾਂ ਲਈ ਤੁਸੀਂ ਫੈਸਲਾ ਕਰੋ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਜਸਟਿਸ ਜਿਹੜੇ ਸੇਵਾ ਮੁਕਤ ਹੋਏ ਰਣਜੀਤ ਸਿੰਘ ਨੇ ਅਦਾਲਤੀ ਫੈਸਲੇ ਤੇ ਨਾਰਾਜ਼ਗੀ ਜ਼ਾਹਰ ਕੀਤੀ ਆ। ਦੇਖੋ ਇਹਨਾਂ ਦੀ ਕਾਨੂੰਨੀ ਲੜਾਈ ਚੱਲਦੀ ਪਈ ਆ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ। ਉਹ ਕਾਨੂੰਨੀ ਲੜਾਈ ਕੀ ਆ, ਇਹ ਕਹਿੰਦੇ ਆ ਕਿ ਮੈਨੂੰ ਇਹਨਾਂ ਨੇ ਅਪਸ਼ਬਦ ਬੋਲੇ ਪ੍ਰੈਸ ਕਾਨਫਰੰਸ ਦੇ ਦੌਰਾਨ, ਤੇ ਦੂਸਰੀ ਧਿਰ ਜਿਹੜੀ ਆ ਬਚਾਅ ਧਿਰ ਕਹਿੰਦੇ ਆ ਉਹਨੂੰ, ਡਿਫੈਂਸ ਧਿਰ ਜਿਹੜੀ ਆ ਉਹ ਇਹ ਗੱਲ ਕਹਿੰਦੀ ਆ ਕਿ ਦੇਖੋ ਜਦੋਂ ਇਹਨਾਂ ਨੇ ਕੇਸ ਫਾਈਲ ਕੀਤਾ ਉਦੋਂ ਇਹ ਕਮਿਸ਼ਨ ਹੈ ਹੀ ਨਹੀਂ ਸੀਗਾ। ਮਤਲਬ ਕਿ ਜੋ ਕਮਿਸ਼ਨ ਦੀ ਇੱਕ ਸਪੈਸ਼ਲ ਪਾਵਰ ਹੁੰਦੀ ਆ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ, ਤਾਂ ਉਹ ਹੈ ਹੀ ਨਹੀਂ ਸੀ, ਵਜੂਦ ਦੇ ਵਿੱਚ ਹੀ ਹੈ ਨਹੀਂ ਸੀਗਾ ਕਮਿਸ਼ਨ। ਤਾਂ ਫਿਰ ਇਹਨਾਂ ਲਈ ਇਹ ਕੇਸ ਕਿਵੇਂ ਬਣਦਾ ਹੈ? ਤਾਂ ਇਹ ਮੁੱਖ ਬਿੰਦੂ ਹੈ ਇਸ ਕਾਨੂੰਨੀ ਲੜਾਈ ਦਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਤਾਂ ਇਹ ਮਾਮਲਾ ਹੁਣ ਇਸੇ ਚੀਜ਼ ਤੇ ਉਲਝਿਆ ਪਿਆ ਕਿਉਂਕਿ ਡਿਫੈਂਸ ਆਪਣੇ ਤਰਕ ਦੇਊਗਾ, ਜਿਹੜੀ ਇਹ ਧਿਰ ਹੈ ਜਿਹੜੀ ਖੁਦ ਨੂੰ ਪੀੜਤ ਧਿਰ ਦਰਸਾ ਰਹੀ ਆ, ਇਹ ਆਪਣੇ ਤਰਕ ਦੇ ਰਿਹਾ। ਤਾਂ ਹੋਇਆ ਕੀ ਕਿ ਇਹ ਸੁਣਵਾਈ ਚੱਲਦੀ ਪਈ ਸੀ, ਮੇਰੇ ਖਿਆਲ ਦੇ ਨਾਲ ਬੁੱਧਵਾਰ ਦੀ ਗੱਲ ਆ। ਤਾਂ ਉਹ ਸੁਣਵਾਈ ਚੱਲਦਿਆਂ 4:45 ਵਜੇ ਇਹਨਾਂ ਦਾ ਵਕੀਲ ਦੱਸਦੇ ਜਦੋਂ ਦਲੀਲਾਂ ਰੱਖ ਰਿਹਾ ਸੀ, ਸਿਰਫ 10 ਮਿੰਟ ਦਾ ਉਹਨੂੰ ਸਮਾਂ ਦਿੱਤਾ ਗਿਆ ਤੇ ਨਾਲ ਦੇ ਨਾਲ ਹੀ ਜੱਜ ਦੇ ਕੰਨ ਦੇ ਵਿੱਚ ਆ ਕੇ ਇੱਕ ਸੁਨੇਹਾ ਦਿੱਤਾ ਗਿਆ ਕਿ ਤੁਹਾਡਾ ਤਬਾਦਲਾ ਹੋ ਗਿਆ ਕੇਰਲ ਹਾਈ ਕੋਰਟ ਦਾ। ਜੱਜ ਸਾਹਿਬ ਉੱਥੋਂ ਚਲੇ ਗਏ, ਉਹਨਾਂ ਨੇ ਵਿੱਚ ਹੀ ਸਾਰੀ ਪ੍ਰੋਸੀਡਿੰਗ ਜਿਹੜੀ ਸੀਗੀ, ਸੁਣਵਾਈ ਜਿਹੜੀ ਸੀਗੀ ਰੋਕ ਦਿੱਤੀ। ਹੁਣ ਜਿਹੜੇ ਹੈਗੇ ਆ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਜੀ, ਉਹ ਇਸ ਗੱਲੋਂ ਗਿਲਾਜ਼ਾਰ ਕਰ ਰਹੇ। ਉਹਨਾਂ ਨੇ ਮੇਰੇ ਖਿਆਲ ਦੇ ਨਾਲ 2 ਪੰਨਿਆਂ ਦੀ ਅਰਜ਼ੀ ਵੀ ਦਾਖਲ ਕੀਤੀ ਆ ਕਿ ਦੇਖੋ ਜਦੋਂ ਅਸੀਂ ਅੱਜ ਸਵੇਰੇ ਮਤਲਬ ਕਿ ਕੱਲ ਦੇ ਦਿਨ ਅਸੀਂ ਵੇਖਿਆ ਤਾਂ ਸਟੇਟਸ ਸੀਗਾ ਜਿਹੜਾ ਕੇਸ ਦਾ ਉਹ ਆ ਰਿਹਾ ਸੀ ਰਿਜ਼ਰਵ, ਮਤਲਬ ਕਿ ਫੈਸਲੇ ਲਈ ਰਾਖਵਾਂ ਰੱਖਿਆ ਗਿਆ। ਤੇ ਉਹ ਕਹਿੰਦੇ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਸਾਡੇ ਵਕੀਲ ਨੇ ਹਾਲੇ ਕੋਈ ਦਲੀਲਾਂ ਪੂਰੀਆਂ ਨਹੀਂ ਕੀਤੀਆਂ, ਕੋਈ ਜ਼ਿਰਾ ਪੂਰੀ ਨਹੀਂ ਹੋਈ, ਤੇ ਇੱਕ ਜੱਜ ਜਿਹਦਾ ਤਬਾਦਲਾ ਹੋਣ ਜਾ ਰਿਹਾ ਉਹ ਕੇਸ ਦਾ ਫੈਸਲਾ ਰਿਜ਼ਰਵ ਰੱਖ ਕੇ ਕਿਵੇਂ ਜਾ ਸਕਦਾ ਹੈ। ਸੋ ਇਸ ਚੀਜ਼ ਤੇ ਹੁਣ ਫਿਰ ਪੇਚ ਫਸ ਗਿਆ। ਦਿਲਚਸਪ ਹੋ ਗਈ ਆ ਕਾਨੂੰਨੀ ਲੜਾਈ ਹੈ, ਤਾਂ ਦੇਖਦੇ ਆ ਅੱਗੋਂ ਇਹਦੇ ਚ ਕੀ ਨਿਕਲਦਾ ਹੈ ਕਿਉਂਕਿ ਅਗਲੀ ਸੁਣਵਾਈ ਤੇ ਸ਼ਾਇਦ ਫੈਸਲਾ ਸੁਣਾ ਦਿੱਤਾ ਜਾਵੇ। ਹੁਣ ਜੱਜ ਸਾਹਿਬ ਕਿਵੇਂ ਕਰਕੇ ਗਏ ਆ ਇਹ ਤੇ ਬਿਹਤਰ ਜਾਣਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਜਾਂ ਕਾਨੂੰਨੀ ਮਾਹਰ, ਪਰ ਬਹੁਤ ਦਿਲਚਸਪ ਮਾਮਲਾ ਹੈ ਕਿ ਜਦੋਂ ਇੱਕ ਜ਼ਿਰਾ ਪੂਰੀ ਨਹੀਂ ਹੋਈ, ਜਦੋਂ ਇੱਕ ਬਹਿਸ ਚੱਲੀ ਜਾ ਰਹੀ ਆ, ਉਹਨਾਂ ਦੇ ਵਕੀਲ ਹਾਲੇ ਦਲੀਲਾਂ ਦੇ ਰਹੇ ਆ, ਤਾਂ ਜੱਜ ਮਾਮਲੇ ਨੂੰ ਰਿਜ਼ਰਵ ਰੱਖ ਕੇ ਆਪ ਕੇਰਲ ਹਾਈ ਕੋਰਟ ਨੂੰ ਚਲਾ ਜਾਵੇ। ਬੜੀ ਅਜੀਬੋ-ਗਰੀਬ ਜੀ ਗੱਲ ਹੋਈ ਆ। ਇਹ ਗੱਲ ਹੋਈ ਆ ਕਿਵੇਂ ਹੋਈ ਆ, ਕਾਹਤੋਂ ਹੋਈ ਆ, ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੀ ਵਾਪਰਿਆ। ਜੀ ਜੀ ਬਿਲਕੁਲ, ਦਾਲ 'ਚ ਕੁਛ ਕਾਲਾ ਜਾਪਦਾ ਆ। ਤੇ ਇੱਥੇ ਆਪਾਂ ਇੱਕ ਮਿੰਟੂ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਜੇ ਤੁਸੀਂ ਵੀ ਮਿੰਟੂ ਜੀ ਨੂੰ ਹੁਣ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬ ਦੀ ਭਾਰਤ ਦੀ ਜਿਹੜੀ ਸਿਆਸਤ ਦੇ ਬਾਰੇ, ਤਾਂ ਕਾਲ ਤੁਸੀਂ ਕਰ ਸਕਦੇ ਹੋ। ਨੰਬਰ ਹੈ 408 272 5200 408272 5200 ਦੇ ਉੱਤੇ। ਤੇ ਮਿਲਦੇ ਹਾਂ ਮਿੰਟੂ ਜੀ ਇੱਕ ਬ੍ਰੇਕ ਤੋਂ ਬਾਅਦ। हर चढ़दी सवेर तो टलदी रात ताईं, साल दे 365 ते हफ्ते दे 7 दिन सुनते रहो अपना मानयोग ते मन पाउंदा रेडियो, पंजाबी रेडियो USA। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ।
ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution. ਆ ਲੈ, ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ? ਇੰਨੀ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ, ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916-247-0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨੂੰ। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਕਾਲਸ ਤੁਸੀਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408-272-5200 4082725200। ਆਓ ਵਾਰੀ ਸਰ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲੇ ਕਾਲਰ ਆਪਣੇ ਜੁੜੇ ਨੇ ਮਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਣੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਇੱਕ ਕੁਐਸਚਨ ਪੁੱਛਣਾ ਸੀ। ਇੱਕ ਤਾਂ ਭਾਜੀ ਸਿੱਧੂ ਹੋਣਾ ਬਾਰੇ, ਨਵਜੋਤ ਸਿੰਘ ਸਿੱਧੂ ਹੋਣਾ ਬਾਰੇ ਪੁੱਛਣਾ ਸੀ ਵੀ ਕੀ ਬਣੂ, ਇੱਧਰ ਬੈਠਣਗੇ ਕਿ ਉੱਧਰ ਬੈਠਣਗੇ। ਤੇ ਦੂਜਾ ਕੁਐਸਚਨ ਇੱਕ WhatsApp ਦਾ ਰੌਲਾ ਬੜਾ ਪੈ ਰਿਹਾ, ਇਹਦਾ ਕੀ ਚੱਕਰ ਆ ਜੀ? ਧੰਨਵਾਦ। ਦੇਖੋ, ਨਵਜੋਤ ਸਿੰਘ ਸਿੱਧੂ ਕਿੱਧਰ ਬਹਿੰਦੇ ਆ ਉਹ ਤੇ ਫੈਸਲਾ ਉਹਨਾਂ ਨੇ ਖੁਦ ਹੀ ਕਰਨਾ। ਉਹ ਜਾਣਗੇ, ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਉਹ ਕੀ ਫੈਸਲਾ ਲੈਂਦੇ ਆ। ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੀ ਤੈਅ ਕਰਨ ਵਾਸਤੇ ਚੱਲਦੀ ਪਈ ਹੈ ਜਦੋਜਹਿਦ, ਕਿਉਂਕਿ ਉਹ ਇਸ ਵੇਲੇ ਦਿੱਲੀ ਦੇ ਵਿੱਚ ਨੇ। ਤਾਂ ਆਪਾਂ ਨੂੰ ਇੰਤਜ਼ਾਰ ਕਰਨਾ ਪਊਗਾ 1-2 ਦਿਨ ਤੱਕ, ਸ਼ਾਇਦ ਇਹ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ। ਔਰ ਦੂਜੀ ਗੱਲ ਜਿਹੜੀ ਤੁਸੀਂ ਆਖੀ ਆ ਮੇਰੇ ਖਿਆਲ ਦੇ WhatsApp ਵਾਲੀ, WhatsApp ਦਾ ਇਹ ਹੋਇਆ ਵਾ ਕਿ ਇੱਕ ਇਜ਼ਰਾਈਲੀ ਸੀਗੀ ਸਰਵੇਲੈਂਸ ਫਰਮ, ਉਹਨਾਂ ਦਾ ਜਿਹੜਾ ਇੱਕ ਹੈਗਾ ਸੀ ਸਪਾਈਵੇਅਰ ਕਹਿ ਸਕਦੇ ਉਹਨੂੰ, ਉਹ ਸੌਫਟਵੇਅਰ ਹੈ। ਤਾਂ ਉਹਦੇ ਜ਼ਰੀਏ ਜਾਸੂਸੀ ਹੋਈ ਹੈ 1400 ਬੰਦਿਆਂ ਦੀ। ਔਰ ਉਹਨਾਂ ਦੇ ਵਿੱਚੋਂ ਕੁਝ ਭਾਰਤੀ ਹੈ, ਪੱਤਰਕਾਰ ਹੈ, ਕੁਝ ਸਮਾਜਿਕ ਕਾਰਕੁਨ ਆ।
ਸੋ ਇਹ ਰੌਲਾ ਹੈ ਚੱਲਦਾ। ਆਪਾਂ ਕੱਲ ਖਬਰ ਵੀ ਕੀਤੀ ਸੀਗੀ ਤਾਂ ਉਹ ਸਮਾਜਿਕ ਕਾਰਕੁਨ ਜਿਹੜੇ ਆ ਉਹ ਤੇ ਜਿਹੜੇ ਦੂਸਰੇ ਪੱਤਰਕਾਰ ਆ ਉਹ ਨੇ ਜਿਨ੍ਹਾਂ ਨੂੰ ਸਰਕਾਰ ਜਿਹੜੀ ਆ ਉਹ ਚੰਗੀ ਅੱਖ ਪਾਉਂਦੀ ਨਹੀਂ ਹੈ। ਜੀ ਜੀ। ਤੇ ਬਾਕੀ ਵੈਸੇ ਮਿੰਟੂ ਜੀ ਜੇ ਸਿੱਧੂ ਦੇ ਨਾਲ ਸੰਬੰਧਿਤ ਗੱਲ ਕਰੀਏ ਵੀ ਜੇ ਉਹਦਾ ਲੱਗ ਰਿਹਾ ਵੀ ਸ਼ਾਇਦ ਇੱਧਰ ਉੱਧਰ ਜੇ ਉਹ ਹੋ ਸਕਦਾ ਆ, ਕੀ ਉਹ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਜਿੱਦਾਂ ਇਲੈਕਸ਼ਨਾਂ ਤੋਂ ਪਹਿਲੋਂ ਇੱਕ ਵਾਰੀ ਰੌਲਾ ਪੈ ਰਿਹਾ ਸੀ ਵੀ ਸ਼ਾਇਦ ਇਹ ਨਾਲ ਜੁੜ ਸਕਦੇ ਆ, ਇਹ ਮਿਲ ਕੇ ਕੋਈ ਤੀਜੀ ਧਿਰ ਬਣਾ ਸਕਦੇ? ਨਹੀਂ ਦੇਖੋ, ਮੇਰੇ ਖਿਆਲ ਦੇ ਨਾਲ ਤੀਜੀ ਧਿਰ ਵੱਲ ਨਹੀਂ ਜਾਏਗਾ ਨਵਜੋਤ ਸਿੰਘ ਸਿੱਧੂ। ਤੀਜੀ ਧਿਰ ਵੱਲ ਉਦੋਂ ਨਹੀਂ ਗਿਆ ਜਦੋਂ ਬਹੁਤ ਵੱਡਾ ਚਾਂਸ ਸੀਗਾ ਇਹਨਾਂ ਦਾ। ਤਾਂ ਨਵਜੋਤ ਸਿੰਘ ਸਿੱਧੂ ਰਹੂਗਾ ਨੈਸ਼ਨਲ ਪਾਰਟੀ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ, ਜੋ ਮੇਰਾ ਮੰਨਣਾ ਹੈ। ਹੋ ਸਕਦਾ ਕਈ ਵਾਰ ਕਿਉਂਕਿ ਕਿਆਫਾ ਗਲਤ ਹੋ ਜਾਂਦੇ, ਕਿਆਫੇ ਹੁੰਦੇ ਆ, ਆਪੋ ਆਪਣੀ ਆਬਜ਼ਰਵੇਸ਼ਨ ਹੁੰਦੀ ਆ, ਆਪੋ ਆਪਣਾ ਇੱਕ ਨੁਕਤੇ ਨਿਗਾਹ ਹੁੰਦਾ। ਤਾਂ ਕਹਿਣ ਦਾ ਭਾਵ ਇਹ ਕਿ ਮੈਨੂੰ ਨਹੀਂ ਲੱਗਦਾ, ਕਿਉਂਕਿ ਉਹ ਕੌਮੀ ਪੋਲਿਟਿਕਸ ਨੂੰ ਵੇਖ ਕੇ ਚੱਲੂਗਾ, ਕੌਮੀ ਪਾਰਟੀਆਂ ਦੇ ਵਿੱਚ ਹੀ ਰਹੂਗਾ, ਖੇਤਰੀ ਪਾਰਟੀ ਜਾਂ ਖੇਤਰੀ ਫਰੰਟ ਦੇ ਵਿੱਚ ਸ਼ਾਇਦ ਸ਼ਾਮਲ ਨਾ ਹੋਵੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਇਹਨਾਂ ਦੋ ਦਲਾਂ ਦੇ ਵਿੱਚ ਹੀ ਰਹੂਗਾ। ਤੇ ਬਾਕੀ ਕੋਈ ਪਤਾ ਨਹੀਂ ਹੁੰਦਾ, ਕੱਲ ਨੂੰ ਕੁਝ ਬਣ ਜਾਵੇ, ਨਵਾਂ ਸਮੀਕਰਨ ਬਣ ਜਾਵੇ ਤੇ ਕਹਿ ਨਹੀਂ ਸਕਦੇ। ਬਿਲਕੁਲ, ਕਿਉਂਕਿ ਆਮ ਆਦਮੀ ਪਾਰਟੀ ਵੀ ਡੁੱਬਦੀ ਜਾ ਰਹੀ ਹੈ, ਉਹਨਾਂ ਨੂੰ ਵੀ ਸਹਾਰੇ ਦੀ ਜ਼ਰੂਰਤ ਆ। ਹੋ ਸਕਦਾ ਇੱਕ ਦੂਜੇ ਦਾ ਸਹਾਰਾ ਬਣ ਕੇ ਜਿਹੜਾ ਗਾਂ ਉੱਭਰ ਸਕਦੇ। ਸੋ ਕਿਹਾ ਨਹੀਂ ਜਾ ਸਕਦਾ ਕੀ ਹੋ ਸਕਦਾ। ਸਰਵਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਸਵਾਲ ਹੈ ਜੀ, ਮੈਨੂੰ ਗੁਰਸਰਗੀ ਨੂੰ ਪਹਿਲੀ ਸਤਿ ਸ਼੍ਰੀ ਅਕਾਲ ਜੀ। ਮੈਂ ਕਬੱਡੀ ਖਿਡਾਰੀ ਸਾਬੀ ਦਾ ਡੈਡੀ ਬੋਲਦਾ, ਉਹਨਾਂ ਦੇ ਦੋਸਤ ਆਏ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਸਾਹਿਬ ਇਹ ਗੱਲ ਕਰਨਾ ਵੀ ਅਸੀਂ 1970 ਦੇ ਬਾਹਰ ਆਏ, 20 ਕਰੋੜ ਰੁਪਇਆ ਇੰਡੀਆ ਲਾਇਆ। ਗੌਰਮੈਂਟਾਂ ਦੇ ਕੀ ਅਸੂਲ ਆ? ਗੌਰਮੈਂਟ ਜ਼ਮੀਨਾਂ ਤੇ ਲੀਕਾਂ ਮਾਰਨੀਆਂ, ਇਹਨਾਂ ਨੂੰ ਸੱਦੇ ਤੋਂ ਵਾਂਝੇ ਰੱਖਦੇ ਆ ਇੰਡੀਆ ਜਾਣ ਤੋਂ। ਕੀ ਗੱਲ ਆ, ਸਾਡੇ 'ਚ ਕਸੂਰ ਆ ਕਿ ਗੌਰਮੈਂਟਾਂ 'ਚ ਜੀ? ਨਹੀਂ, ਤੁਹਾਨੂੰ ਵਾਂਝੇ ਕਿਉਂ ਰੱਖਿਆ ਜਾਂਦਾ ਜੀ? ਤੁਸੀਂ ਆਓ ਜੀ, ਸਦਕੇ ਆਓ। ਮੇਰੇ ਖਿਆਲ ਦੇ ਨਾਲ ਇਹੋ ਜਿਹੀ ਕੋਈ ਸਮੱਸਿਆ ਨਹੀਂ ਹੈਗੀ। ਕਿਹੜੇ ਪਰਪੇਖ ਚ ਕਹਿ ਰਹੇ ਹੋ, ਮੈਨੂੰ ਮਾੜਾ ਜਿਹਾ ਕਲੀਅਰ ਕਰ ਦਿਓ। ਬਲੈਕ ਲਿਸਟ ਬਾਬਤ ਜਿੱਦਾਂ ਕਬੱਡੀ ਖਿਡਾਰੀ ਮੈਂ ਸਾਬੀ ਦਾ ਡੈਡੀ ਆ ਜੀ। ਅੱਛਾ ਜੀ। ਹਾਂਜੀ, ਤੇ ਮੈਂ ਕਹਿੰਦਾ ਜੀ ਜ਼ਮੀਨਾਂ ਤੇ ਜਿੱਦਾਂ ਕਹਿੰਦੇ ਲੀਕਾਂ ਮਾਰਨੀਆਂ, ਪਰਾਲੀ ਕੋਈ ਸਾੜਦਾ, ਅਸੀਂ ਤਾਂ ਉੱਥੇ ਪੈਸਾ ਲਾਈ ਜਾਂਦੇ ਆ ਜੀ। ਇਹਦਾ ਫਾਇਦਾ ਹੈਗਾ ਇੰਡੀਆ ਗੌਰਮੈਂਟ ਨੂੰ ਜਾਂ ਇੰਡੀਆ ਦੇ ਬੰਦਿਆਂ ਨੂੰ ਕਿ ਸਾਨੂੰ ਜੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ। ਹਾਂ, ਆਹ ਗੱਲ ਕਲੀਅਰ ਹੋ ਗਈ ਨਾ ਕਿ ਹਾਂਜੀ ਐਂਟਰੀਆਂ ਕਰੀ ਜਾਂਦੇ ਆ। ਇਹ ਦੇਖੋ, ਇਹ ਤੇ ਮੇਰੇ ਖਿਆਲ ਦੇ ਨਾਲ ਹੁਣ ਸੁਚੇਤ ਹੋਣ ਦੀ ਜ਼ਰੂਰਤ ਹੈ। ਇਹ ਤੇ ਵੈਸੇ ਧੱਕਾ NRI ਦੇ ਨਾਲ ਧੱਕਾ ਕਿ ਜਦੋਂ ਹੁਣ ਤੁਸੀਂ ਅੱਜ ਦੀ ਤਰੀਕ 'ਚ ਵੇਖੋਗੇ 30,000 ਕੇਸ ਹੈ ਜਿਹੜਾ ਪਰਾਲੀ ਸਾੜਨ ਦਾ ਉਹ ਦਰਜ ਹੋ ਚੁੱਕਾ। ਹੁਣ ਸਾਰੇ NRI ਨੇ ਤਾਂ ਨਹੀਂ ਜੋੜਿਆ। ਔਰ ਦੂਜੀ ਗੱਲ ਹੈ, ਜਾਂ ਤਾਂ ਤੁਸੀਂ ਇਹ ਅਨਾਉਂਸਮੈਂਟ ਪਹਿਲਾਂ ਕਰਦੇ ਜਦੋਂ ਆਪਾਂ ਵਿਸਾਖ 'ਚ, ਮੇਰੇ ਖਿਆਲ ਦੇ ਨਾਲ ਵਿਸਾਖ 'ਚ ਪੈਲੀਆਂ ਆਪਾਂ ਠੇਕੇ ਚਾੜਦੇ ਹਾਂ ਕਿ ਹਾਂ ਭਾਈ ਆਪਦਾ ਹੁਣ ਤੋਂ ਵੇਖ ਲਓ NRI, ਜਿਹੜੀ ਤੁਸੀਂ ਪਹਿਲੀ ਠੇਕੇ ਤੇ ਚਾੜਨੀ ਆ ਤਾਂ ਘੱਟੋ ਘੱਟ ਆਪਣੇ ਕਰਾਰ ਦੇ ਵਿੱਚ ਤੁਸੀਂ ਆਹ ਚੀਜ਼ ਸ਼ਾਮਲ ਕਰ ਲਓ। ਇਹ ਤੁਹਾਨੂੰ ਪਬਲਿਕਲੀ ਸੂਚਨਾ ਜਿਹੜੀ ਪਹਿਲਾਂ ਕਨਵੇ ਕਰਨੀ ਚਾਹੀਦੀ ਸੀਗੀ। ਤਾਂ ਹੁਣ ਦੂਜੇ ਸਾਰਾ ਕੁਝ ਕਰੀ ਜਾਂਦੇ ਆ, NRI ਤੇ ਇਕੱਲਾ ਇਹ ਬੋਝ ਪਾਉਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਜਾਂ ਤੇ ਸਾਰੇ ਹੁਣ 30,000 ਬੰਦਾ ਹੈ, 30,000 ਨੇ ਘੱਟੋ ਘੱਟ ਅੱਗ ਲਾਈ ਹੈ, ਕਿਉਂਕਿ 30,000 ਦੇ ਅੰਕੜੇ ਨੇ ਰਜਿਸਟਰਡ, ਕੋਈ ਤਾਂ ਬਹੁਤ ਜ਼ਿਆਦਾ ਹੋਣੀ ਹੈ। ਤਾਂ ਜਾਂ ਤਾਂ ਫਿਰ ਸਾਰਿਆਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਸੋ ਇਹ ਮੇਰੇ ਖਿਆਲ ਦੇ ਨਾਲ ਕੁਝ ਜ਼ਿਆਦਾ ਹੋ ਗਿਆ। ਇਹ ਤੇ ਆਪ ਜਿਹੜੇ ਸਰਕਾਰੀ ਤਨਖਾਹ ਲੈਂਦੇ ਆ, ਇਹ ਆਪ ਸਭ ਤੋਂ ਪਹਿਲਾਂ ਪਰਾਲੀ ਸਾੜਦੇ ਆ, ਫਿਰ ਇਹਨਾਂ ਤੇ ਵੀ ਹੋਣੀਆਂ ਚਾਹੀਦੀਆਂ ਮਾਮਲੇ, ਇਹ ਸਾਰੀਆਂ ਕਾਰਵਾਈਆਂ। ਜੀ ਬਿਲਕੁਲ, ਇਹਨਾਂ ਨੇ ਨਵੀਂ ਬਲੈਕ ਲਿਸਟ ਬਣਾਉਣ ਦੀ ਜਿਹੜੀ ਤਿਆਰੀ ਕਰੀ ਬੈਠੇ ਆ। ਕੋਈ ਨਾ ਕੋਈ ਜਿਹੜਾ ਆ ਉਹ ਇੱਕ ਪਾਸੇ ਖਬਰ ਛੱਡ ਦਿੰਦੇ, ਸ਼ੁਰਲੀ ਜੀ ਵੀ ਛੱਡ ਦੇ। ਇਹ ਤੁਹਾਂਖੀ ਲਿਸਟ ਹੋਣੀ ਹੈ, ਬਲੈਕ ਲਿਸਟ ਧੂਏ ਵਾਲੀ ਲਿਸਟ ਵੀ। ਇਹ ਧੂਆਂ ਮਾਰਦੇ ਨੇ NRI ਹੈ, ਇਹ ਇਹਨਾਂ ਦੀਆਂ ਵਿਚਾਰੇ ਇੱਥੇ ਬੈਠੇ ਠੇਕੇ ਤੇ ਦਿੰਦੇ, ਉੱਥੇ ਦੀ ਪ੍ਰੋਗਰੈਸ ਦੇ ਲਈ ਯੋਗਦਾਨ ਪਾਉਂਦੇ ਆ, ਤੇ ਫਿਰ ਕਹਿਣਾ ਵੀ NRIਆਂ ਦਾ ਮੋਹ ਭੰਗ ਹੋ ਗਿਆ। ਇਹ ਵੀ ਇੱਕ ਕਾਰਨ ਆ। ਪਿਛਲੇ ਦਿਨਾਂ ਦੇ ਵਿੱਚ ਬੜੀ ਵੱਡੀ ਰਿਪੋਰਟ ਜਿਹੜੀ ਉਹ ਛਾ ਹੋਈ ਸੀ। ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੇਰਾ ਸਤਿ ਸ੍ਰੀ ਅਕਾਲ ਬਣਾਉਣਾ ਦੋਨਾਂ ਵੀਰਾਂ ਨੂੰ ਜੀ। ਸਵਾਲ ਪੁੱਛੋ ਜੀ। ਮੇਰਾ ਸਵਾਲ ਸੀਗਾ ਮਿੰਟੂ ਜੀ, ਭਾਈ ਜਿਹੜਾ ਸਰੋਪਾ ਸਾਹਿਬ ਦਿੰਦੇ ਸੀਗੇ ਉਹਨਾਂ ਦਾ ਅੱਗੇ ਰੰਗ ਕੇਸਰੀ ਹੁੰਦਾ ਸੀਗਾ ਜੀ, ਤੇ ਨਿਸ਼ਾਨ ਸਾਹਿਬ ਦਾ ਚੋਲੇ ਦਾ ਵੀ ਰੰਗ ਕੇਸਰੀ ਹੁੰਦਾ ਸੀਗਾ। ਹੁਣ ਇਹ ਸਰੋਪਾ ਸਾਹਿਬ ਦਾ ਰੰਗ ਵੀ ਭਗਵਾ ਕਰੀ ਜਾਂਦੇ, ਤਾਂ ਚੋਲਾ ਸਾਹਿਬ ਦਾ ਵੀ ਭਗਵਾ ਕਰੀ ਜਾਂਦੇ। ਬੋਲਦਾ ਕੋਈ ਨਹੀਂ, ਸਾਰੇ ਗਲਾਂ ਚ ਪਵਾ ਕੇ ਤੇ ਹੁਣ ਨੀਵੀਂ ਜੇ ਕਰਕੇ ਚਲੇ ਜਾਂਦੇ। ਕੋਈ ਇਹਦੇ ਬਾਰੇ ਬੋਲਦੇ ਕਿਉਂ ਨਹੀਂ ਵੀ ਸਾਡਾ ਰੰਗ ਤਾਂ ਕੇਸਰੀ ਸੀਗਾ? ਹਾਂਜੀ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕੇਸਰੀ ਤੇ ਭਗਵਾ, ਬਹੁਤ ਸਾਡੀ ਅੱਜ ਦੀ ਪੀੜ੍ਹੀ ਨੂੰ ਤੇ ਇਹਨਾਂ ਦਾ ਫਰਕ ਨਹੀਂ ਪਤਾ ਹੋਣਾ। ਅਸੀਂ ਤੇ ਚਲੋ ਥੋੜੇ ਜਿਹੇ ਵੱਡੇ ਹੋ ਗਏ ਆ, ਅੱਧ ਖੜਜੇ ਹੋ ਗਏ ਆ।
ਤੇ ਚਲੋ ਮਾੜਾ ਮੋਟਾ ਪਤਾ ਹੈ। ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਜੇ ਤੁਸੀਂ ਕਹੋਗੇ ਉਹਨਾਂ ਨੇ ਤਾਂ ਔਰੇਂਜ ਤੇ ਯੈਲੋ ਸ਼ੈਲੋ ਉਧਰ ਹੀ ਉਲਝਣਾ ਹੈ। ਇਹ ਇੱਕ ਇਕੱਲਾ ਰੰਗਾਂ ਦਾ ਫਰਕ ਨਹੀਂ, ਤੁਹਾਨੂੰ ਪਤਾ ਹੀ ਆ ਕਿ ਇਹ ਬਹੁਤ ਵੱਡੀ ਚੀਜ਼ ਆ ਜਿਹੜੀ ਤੁਸੀਂ ਕਹੀ ਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਮੇਰੇ ਖਿਆਲ ਦੇ ਨਾਲ ਮੈਂ ਇੱਕ ਥਾਂ ਤੇ ਪੜ੍ਹਿਆ ਸੀਗਾ, ਸ਼ਾਇਦ ਮੈਂ ਗਲਤ ਨਾ ਹੋਵਾਂ, ਮੈਂ ਅਸੀਂ ਜੇ ਹੋਵਾਂ ਤਾਂ ਕੋਈ ਕਰੈਕਟ ਕਰ ਸਕਦਾ, ਕਿ ਰਹਿਤ ਮਰਿਆਦਾ ਦੇ ਵਿੱਚ ਇੱਕ ਸੁਰਮਈ ਰੰਗ ਵੀ ਹੈਗਾ, ਸੁਰਮਈ ਰੰਗ ਵੀ ਹੈ। ਤਾਂ ਜਦੋਂ ਜੇ ਤੁਹਾਡਾ ਇਹ ਰਲ ਰਿਹਾ, ਜੇ ਤੁਹਾਨੂੰ ਲੱਗ ਰਿਹਾ ਤਾਂ ਸੁਰਮਈ ਰੰਗ ਮੇਰੇ ਖਿਆਲ ਦੇ ਨਾਲ ਰਹਿਤ ਮਰਿਆਦਾ ਦੇ ਵਿੱਚ ਹੈ, ਜੋ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਮੰਨੀ ਜਾਂਦੀ ਹੈ ਸ਼ਾਇਦ 1935 ਵਾਲੀ। ਤਾਂ ਇਹ ਤੁਸੀਂ ਖੋਜ ਕਰ ਲਿਓ ਜਿਹੜੇ ਸਿੱਖ ਵੀਰ ਨੇ, ਤਾਂ ਉਹਦੇ ਵਿੱਚ ਇਹ ਸੁਰਮਈ ਰੰਗ ਵੀ ਆ। ਤਾਂ ਜੇ ਉਹ ਹੈ ਤੇ ਮੇਰੇ ਖਿਆਲ ਦੇ ਨਾਲ ਉਧਰ ਹੋ ਜਾਣਾ ਚਾਹੀਦਾ। ਇਹ ਬਿਲਕੁਲ ਤੁਹਾਡੀ ਦਲੀਲ ਸਹੀ ਹੈ, ਵਾਜਬ ਹੈ। ਔਰ ਭਗਵਾਂ ਕਰਮ ਤੇ ਇੱਕ ਐਸਾ ਮੁੱਦਾ ਹੈ ਜਿਹਦੇ ਤੇ ਰਾਜਨੀਤੀ ਹੁੰਦੀ ਹੈ, ਜਿਹਦੇ ਤੇ ਬਹੁਤ ਸਾਰਾ ਤਕਰਾਰ ਹੁੰਦਾ ਹੈ, ਤੇ ਜੇ ਤੁਸੀਂ ਚੁੱਪ ਚਪੀਤੇ ਆਪ ਹੀ ਭਗਵੇਂ ਰੰਗ ਨੂੰ ਅਖਤਿਆਰ ਕਰ ਲਿਆ ਤੇ ਫਿਰ ਮੇਰੇ ਖਿਆਲ ਦੇ ਨਾਲ ਰੱਬ ਹੀ ਰੱਖਾ। ਔਰ ਦੂਜੀ ਗੱਲ ਹੈ, ਕੁਛ ਨਾ ਕੁਛ ਤੇ ਹੋਇਆ ਹੀ ਆ। ਇਹ RSS ਨੂੰ ਭੰਡਦੇ ਆ, ਹਿੰਦੂ ਤਾਂ ਉਹਨਾਂ ਲੋਕਾਂ ਨੂੰ ਕਹਿੰਦੇ ਆ ਕਿ ਇਹ ਕਰ ਰਹੇ ਉਹ ਕਰ ਰਿਹਾ, ਪਰ ਕਈ ਵਾਰ ਤੇ ਉਹ ਜਿਹੀਆਂ ਚੀਜ਼ਾਂ ਆਪ ਵੀ ਕਰਦੇ ਆ। ਹੁਣ ਜਿੱਦਾਂ ਉਹ ਮੂਰਤੀਆਂ ਰੱਖ ਕੇ ਸ਼ੋਭਾ ਯਾਤਰਾ ਕੱਢਦੇ ਸੀ, ਇਹ ਕੀ ਕੁਛ ਕਰਦੇ ਫਿਰਦੇ, ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ। ਕਹਿਣ ਦਾ ਮਤਲਬ ਕਿ ਕੁਛ ਚੀਜ਼ਾਂ ਇਹਨਾਂ ਨੇ ਆਪ ਹੀ ਗਲਤ ਕੀਤੀਆਂ, ਹੁਣ ਸਹੀ ਕਰ ਲੈਣ ਤੇ ਠੀਕ ਆ, ਨਹੀਂ ਤੇ ਫਿਰ ਗਾਂ ਜਿਵੇਂ ਤੁਹਾਨੂੰ ਪਤਾ ਬਾਣੀਆਂ ਨੂੰ ਲੈ ਕੇ ਵੀ ਉਲਝਣ ਆ, ਕੁਛ ਗ੍ਰੰਥਾਂ ਨੂੰ ਲੈ ਕੇ ਵੀ ਉਲਝਣ ਆ, ਕੁਛ ਮਰਿਆਦਾ ਨੂੰ ਲੈ ਕੇ ਵੀ ਉਲਝਣ ਆ, ਉਹ ਉਲਝਣਾ ਸਗੋਂ ਹੋਰ ਵਧਣ ਗਿਆ। ਜੀ ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮਿੰਟੂ ਜੀ ਮੇਰੇ ਦੋ ਸਵਾਲ ਹੈ ਜੀ। ਇੱਕ ਤਾਂ ਹੈਗਾ ਜੀ, ਉਹ ਚਟਾਲੇ ਪਿਓ ਪੁੱਤ ਬਾਹਰ ਆ ਗਏ ਜੇਲ੍ਹ ਚੋਂ ਜਾਂ ਬਾਹਰ ਆ ਕੇ ਫਿਰ ਅੰਦਰ ਚਲੇ ਗਏ, ਤੇ ਜੇ ਉਹ ਬਾਹਰ ਆ ਜਾਂਦੇ ਆ, ਇੱਥੇ ਕਾਨੂੰਨ ਕਿੱਥੇ ਰਹਿ ਗਿਆ ਜੀ? ਕਾਨੂੰਨ ਕਿੱਥੇ ਰਹਿ ਗਿਆ ਜੀ? ਕੋਈ ਵੀ ਮਤਲਬ ਕਿ ਜਿੰਨਾ ਚਿਰ ਸਤਾ ਤੋਂ ਬਾਹਰ ਆ ਤਾਂ ਉਹ ਅੰਦਰ ਆ। ਸਿੱਧੀ ਦੱਸਦੀ ਹੈ ਵੀ ਇਹ ਰਾਜਨੀਤੀ ਹੈ ਕਾਨੂੰਨ ਦੇ ਨਾਲ। ਉਹ ਸੇਮ ਚੀਜ਼ ਹੋਈ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਵਾਲਿਆਂ ਦੀ ਤੁਸੀਂ ਹੁਣੇ ਕਵਰ ਕਰਕੇ ਹਟੇ ਆ, ਇਹ ਵੀ ਰਾਜਨੀਤੀ ਹੈ। ਤੇ ਉੱਥੇ ਕਾਨੂੰਨ ਜਾਂ ਅਦਾਲਤ ਤਾਂ ਕੋਈ ਰਹਿ ਨਾ ਗਈ ਜੀ, ਉੱਥੇ ਤਾਂ ਰਾਜਨੀਤੀ ਲੋਕਾਂ ਦੀ ਮਰਜ਼ੀ ਹੋ ਗਈ ਵੀ ਕਿਹਨੂੰ ਅੰਦਰ ਰੱਖਣਾ ਜਾਂ ਕਿਹਨੂੰ ਬਾਹਰ ਰੱਖਣਾ। ਦੂਜੀ ਮੇਰੀ ਗੱਲ ਇਹ ਹੈ ਜੀ, ਜੇ ਨਵਜੋਤ ਸਿੱਧੂ ਜਿਵੇਂ ਖਬਰਾਂ ਆ ਰਹੀਆਂ ਵੀ ਜੇ BJP ਚਲਿਆ ਜਾਂਦਾ, ਕਿ ਸਿੱਖ ਹਲਕਿਆਂ ਦੇ ਵਿੱਚ ਜਿਹੜੀ ਉਹਦੀ ਅੱਜ ਉਹਦੀ ਇੱਜ਼ਤ ਹੈ, ਭਲਾ ਉਹਨੂੰ ਸਰਕਾਰਾਂ ਨੇ ਨਹੀਂ ਵੀ, ਉਹਦੀ ਪਾਰਟੀ ਨੇ ਨਹੀਂ ਵੀ ਉਹਨੂੰ ਉਹ ਮਾਨਤਾ ਦਿੱਤੀ, ਕਿ ਇਹ ਰਹਿ ਜਾਊਗੀ, ਬਰਕਰਾਰ ਰਹੂਗੀ? ਧੰਨਵਾਦ ਜੀ। ਇਹੀ ਨਹੀਂ ਮੈਨੂੰ ਦੱਸੋ ਭਾਜੀ, ਅੱਗੇ ਆਇਆ ਕਿੱਥੋਂ ਸੀ? ਉਹ ਆਇਆ ਵੀ ਤਾਂ ਉੱਥੋਂ ਹੀ ਸੀ, ਤੇ ਕਾਂਗਰਸ ਨੂੰ ਸਾਰੇ ਸਿੱਖ ਸਪੋਰਟ ਨਹੀਂ ਕਰਦੇ, ਇਹ ਵੀ ਆਪਾਂ ਨੂੰ ਪਤਾ। ਪਰ ਸਿੱਧੂ ਨੂੰ ਪਿਆਰ ਬਹੁਤ ਸਾਰੇ ਉਹ ਲੋਕ ਵੀ ਕਰਦੇ ਆ ਜਿਹੜੇ ਗੈਰ ਕਾਂਗਰਸੀ ਆ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਚ ਆਇਆ ਹੋਵੇ ਜਾਂ ਕਿਤੋਂ ਵੀ ਆਇਆ ਹੋਵੇ ਜਾਂ ਕਿਤੇ ਵੀ ਚਲਾ ਜਾਵੇ, ਕੁਛ ਚੀਜ਼ਾਂ ਬੰਦੇ ਦੀਆਂ ਜਿਹੜੀਆਂ ਉਹਨੂੰ ਅਲੱਗਾ ਕਰਦੀਆਂ ਨੇ। ਤਾਂ ਇਹ ਜ਼ਰੂਰ ਆ ਕਿ ਪ੍ਰਭਾਵ ਜ਼ਰੂਰ ਪਊਗਾ ਉਹਦੀ ਸ਼ਖਸੀਅਤ ਤੇ। ਪਰ ਜੇ ਦੇਖੋ ਕੁਛ ਚੰਗਾ ਕਰਦਾ, ਚੰਗਾ ਸੋਚਦਾ, ਹੁਣ ਜਿਵੇਂ ਆਪਾਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲਈਏ, ਅਸੀਂ ਕਹਿੰਦੇ ਜਿੱਦਾਂ ਮਰਜ਼ੀ ਆ, ਉਹ ਚਾਹੇ ਹਿੰਦੂ ਦੇਵੀ ਦੇਵਤਿਆਂ ਨੂੰ ਵੀ ਮੰਨਦਾ, ਚਾਹੇ ਉਹ ਹਿੰਦੂ ਮਾਨਤਾਵਾਂ 'ਚ ਯਕੀਨ ਵੀ ਰੱਖਦਾ, ਕੁਛ ਵੀ ਹੈ ਯਾਰ, ਉਸ ਬੰਦੇ ਨੇ ਆਹ ਕੰਮ ਗਜ਼ਬ ਦਾ ਕੀਤਾ। ਤਾਂ ਏਦਾਂ ਇਹ ਵੀ ਤਾਂ ਪਰਸੈਪਸ਼ਨ ਬਣ ਸਕਦੀ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਚਾਹੇ ਜਿਸ ਮਰਜ਼ੀ ਪਾਰਟੀ 'ਚ ਰਵੇ, ਉਹ ਸਿੱਖਾਂ ਦਾ ਇੱਕ ਬੁਰਾ ਨਹੀਂ ਕਰਦਾ। ਦੂਜੀ ਚੀਜ਼ ਇਹ ਆ ਕਿ ਉਹ ਪੰਜਾਬ ਦਾ ਭਲਾ ਸੋਚਦਾ। ਤੇ ਆਹੀ ਦੋ ਚੀਜ਼ਾਂ ਜਿਹੜੀਆਂ ਪਰਸੈਪਸ਼ਨ ਦੇ ਰੂਪ 'ਚ ਕਰ ਲਈਆਂ ਜਾਣ ਮਨਾਂ 'ਚ, ਤੇ ਬੰਦਾ ਆਪੇ ਹੀਰੋ ਹੈ। ਤਾਂ ਉਹਨਾਂ ਨੂੰ ਹੀਰੋ ਚਾਹੀਦਾ ਭਾਰਤੀ ਜਨਤਾ ਪਾਰਟੀ ਨੂੰ। ਤਾਂ ਇਹੀ ਰਾਜਨੀਤੀ ਦੀ ਖੇਡ ਹੁੰਦੀ ਹੈ। ਦੂਜੀ ਚੌਟਾਲਿਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਚੌਟਾਲੇ ਹਾਲੇ ਅੰਦਰ ਹੀ ਆ। ਉਹ ਮੁੰਡਾ ਬਣ ਗਿਆ ਉਪ ਮੁੱਖ ਮੰਤਰੀ, ਉਹਦੇ ਬਾਪੂ ਨੂੰ ਜ਼ਰੂਰ 15 ਦਿਨ ਦੀ ਇਹਨਾਂ ਨੇ ਫਰਲੋ ਦੇ ਦਿੱਤੀ। ਅੱਗੇ ਫਰਲੋ ਆਪਾਂ ਸਿਪਾਹੀਆਂ ਦੀ ਸੁਣਦੇ ਦੇ ਕੇ ਸਿਪਾਹੀ ਫਰਲੋ ਤੇ ਚਲ ਗਏ ਆ, ਕੈਦੀ ਵੀ ਫਰਲੋ ਤੇ ਆ ਜਾਂਦੇ ਆ। ਤਾਂ ਫਰਲੋ ਨਹੀਂ ਉਹ ਕਹਿ ਸਕਦੇ, ਇੱਕ ਛੋਟਾ ਜਿਹਾ ਉਹਨਾਂ ਨੇ ਗਿਫਟ ਦਿੱਤਾ। ਕਹਿੰਦੇ ਹੋਣੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਗਿਫਟ ਵੀ ਤੁਹਾਨੂੰ ਦੇ ਦਿਆਂਗੇ। ਸ਼ੋ ਨਿਸ਼ਾਨ ਇਹਨਾਂ ਦਾ ਚਾਬੀ ਆ, ਉਹ ਚਾਬੀ ਐਸੀ ਚਾਬੀ ਹੈ ਜੋ ਬੈਰਕ ਦਾ ਤਾਲਾ ਵੀ ਖੁਲਵਾ ਸਕਦੀ ਹੈ। ਤਾਂ ਬਿਲਕੁਲ ਤੁਸੀਂ ਸਿੱਧੀ ਗੱਲ ਫੜੀ ਹੈ। ਇੱਥੇ ਜੁਡੀਸ਼ਰੀ ਦਾ ਇੰਨਾ ਨੁਕਸ ਨਹੀਂ ਹੈਗਾ ਜਿੰਨਾ, ਕਿਉਂਕਿ ਮੈਂ ਛੋਟਾ ਜਿਹਾ ਹੁੰਦਾ ਕੋਰਟ ਕਚਹਿਰੀਆਂ ਦੇ ਵੱਸ ਪਿਆ ਵਾਂ। ਉਦੋਂ ਮੇਰੀ ਉਮਰ 18 ਸਾਲ ਤੋਂ ਕੁਛ ਮਹੀਨੇ ਵੱਧ ਸੀ। ਅੱਜ ਮੈਂ 40 ਤੋਂ ਟੱਪਿਆ ਪਿਆ। ਅੱਜ ਵੀ ਕੋਰਟ ਕਚਹਿਰੀਆਂ 'ਚ ਹੀ ਵਾਸਤਾ। ਕੋਰਟ ਕਚਹਿਰੀਆਂ ਇੰਨੀਆਂ ਗਲਤ ਨਹੀਂ ਹੈ। ਕੋਰਟ ਕਚਹਿਰੀਆਂ ਨੂੰ ਚਲਾਉਣ ਵਾਲੇ ਯਾਨੀ ਆ ਜਿਹੜੇ ਪੁਲਸੀਏ ਜਾਂ ਬਿਊਰੋਕਰੇਟਸ, ਫਲਾਂ ਟਮਕਾ, ਜੁਡੀਸ਼ਰੀ ਸਿਸਟਮ ਨਹੀਂ ਮਾੜਾ। ਜਿੱਦਾਂ ਪੁਲਿਸਿਆਂ ਵਿੱਚ ਆ ਜਾਂਦੀ, ਜਿੱਦਾਂ ਸਿਆਸਤ ਜਿੱਦਾਂ ਇਨਵੋਲਵ ਹੁੰਦੀ ਹੈ, ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਦੀ ਹੈ, ਤਾਂ ਇਹ ਚੀਜ਼ਾਂ ਬੇੜਾ ਗਰਕ ਕਰਦੀਆਂ ਰਲ ਮਿਲ ਕੇ। ਜੀ ਜੀ
ਅਗਲੇ ਕਾਲਰ ਨੇ ਅਜੈਬ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ ਇਹ ਸਵਾਲ ਆ, ਜਿੱਦਾਂ ਮਜੀਠੀਆ ਤੇ ਸੁਖਬੀਰ ਬਾਦਲ ਕਹਿ ਰਹੇ ਸੀ, ਮੈਂ ਸੁਣਿਆ ਉਹ ਕਹਿ ਰਹੇ ਵੀ ਜੱਜੀਆ ਲਾਇਆ ਪਾਕਿਸਤਾਨ ਵਾਲਿਆਂ। ਜਦੋਂ ਹਰਿਮੰਦਰ ਸਾਹਿਬ ਮੈਂ ਵੀ ਜਾਂਦਾ, ਆਪਾਂ ਗੱਡੀਆਂ ਦੀ ਪਾਰਕਿੰਗ ਦਿੰਦੇ ਆ ਉੱਥੇ, ਉਹ ਵੀ ਜੱਜੀਆ। ਉੱਥੇ ਇੱਕ ਨਾ ਬਾਥਰੂਮ ਬਣਿਆ ਜਿੱਥੇ ਗੱਡੀਆਂ ਦੀ ਪਾਰਕ ਲਾਉਂਦੇ। ਮੈਂ ਖੁਦ ਗਿਆ ਸੀ ਤੇ ਉਹ ਮੇਰੇ ਕੋਲ 10 ਰੁਪਈਏ ਮੰਗਦਾ, ਪਹਿਲਾਂ 20 ਮੰਗਦਾ, ਕਹਿੰਦਾ 10 ਦੇ ਦੇ ਉੱਥੇ ਅੰਦਰ ਬਾਥਰੂਮ ਕਰਨ ਦੇ। ਇੱਕ ਜਿਹੜੀਆਂ ਦੁਕਾਨਾਂ ਦੇ ਬਾਹਰ ਹਰਿਮੰਦਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਵਾਲਿਆਂ ਦੀਆਂ, ਜਿੱਥੇ ਇਹਨਾਂ ਨੇ ਤਨਖਾਹੀਏ ਬੰਦੇ ਰੱਖੇ ਆ, ਤੁਸੀਂ ਉਹਨਾਂ ਦਾ ਰੇਟ ਵੇਖਿਓ ਤੇ ਉੱਥੋਂ ਥੋੜਾ ਪਿੱਛੇ ਆ ਕੇ ਕੁਛ ਫੁੱਟ ਪਿੱਛੇ ਆ ਕੇ ਸਮਾਨ ਲਿਓ ਤੇ ਵੇਖਿਓ ਵੀ ਉਹ ਕਿੰਨਾ ਜੱਜੀਆ ਲਾਉਂਦੇ ਆ। ਇੱਕ ਮੇਰਾ ਹੋਰ ਸਵਾਲ ਆ ਹੁਣੇ ਜਿਹੜੀਆਂ ਚਾਰ ਵੋਟਾਂ ਪਈਆਂ 4 ਹਲਕਿਆਂ ਦੇ ਵਿੱਚ ਜੀ ਜੀ, ਇਹ ਲੀਡਰਾਂ ਦੇ ਵਿੱਚ ਮਿੰਟੂ ਜੀ ਸਾਡੇ ਇਹ ਲੋਕਾਂ ਦੀ ਜਿਹੜੀ ਸੋਚ ਆ ਨਾ, ਉਹ ਹੀ ਸੋਚ ਸਾਡੇ ਲੀਡਰਾਂ ਦੀ ਆ। ਤੁਸੀਂ ਵੇਖ ਲਓ, ਲੋਕਾਂ ਨੇ ਦੂਜੇ ਨੰਬਰ ਤੇ ਰਹੇ ਨੇ ਅਕਾਲੀ। ਪਬਲਿਕ ਦੀ ਸੋਚ ਹੀ ਸਾਡੇ ਲੀਡਰਾਂ ਦੀ ਸੋਚ ਆ। ਜੇ ਪਬਲਿਕ ਦੀ ਸੋਚ ਬਦਲ ਜਾਵੇ ਤੇ ਲੀਡਰ ਤੇ ਬਹੁਤ ਛੇਤੀ ਠੀਕ ਹੋ ਜਾਂਦੇ ਆ ਜੀ। ਧੰਨਵਾਦ ਜੀ। ਇਹ ਮੇਰਾ ਸਵਾਲ। ਹਾਂਜੀ ਬਿਲਕੁਲ ਬਿਲਕੁਲ, ਲੀਡਰ ਵੀ ਸਮਾਜ ਚੋਂ ਨਿਕਲਦੇ ਆ, ਸਮਾਜ ਦੀ ਹੀ ਰਹਿਨੁਮਾਈ ਕਰਦੇ ਆ, ਸੋ ਇਹਨਾਂ ਨੂੰ ਵੱਖ ਨਹੀਂ ਕਰ ਸਕਦੇ ਆਪਾਂ ਸਮਾਜ ਤੋਂ। ਤੇ ਬਾਕੀ ਜਿਹੜੀ ਗੱਲ ਤੁਸੀਂ ਕਈ ਬੜੀ ਐਨ ਟਿਕਾਣੇ ਦੀ ਚੋਟ ਕੀਤੀ ਆ ਤੁਸੀਂ, ਮੈਂ ਪਾਰਕਿੰਗ ਵੀ ਵੇਖੀ ਆ, 100 ਮੰਜ਼ਲੀ ਪਾਰਕਿੰਗ ਬਣਾਈ ਹੋਈ ਆ। ਤੇ ਜੇ ਉੱਥੇ ਤੁਸੀਂ ਮੁਲਾਜ਼ਮਾਂ ਨਾਲ ਥੋੜੀ ਦੇਰ ਕਿਤੇ ਠਹਿਰ ਕੇ ਠੰਡਾ ਠੁੰਡਾ ਪੀਂਦੇ ਆ, ਉਹਨਾਂ ਨੂੰ ਵਰਚਾ ਕੇ ਗੱਲ ਕਰੋਗੇ, ਤੁਹਾਨੂੰ ਸਾਰੀਆਂ ਵਿਚਲੀਆਂ ਘੁੰਡੀਆਂ ਵੀ ਦੱਸ ਦੇਣਗੇ ਕਿ ਕਿਹਨਾਂ ਨੇ ਬਣਾਈਆਂ ਤੇ ਕਿਹਨਾਂ ਤੇ ਠੇਕੇ ਤੇ ਚੜੀਆਂ ਜਾਂ ਕੀ ਹਿਸਾਬ ਕਿਤਾਬ ਆ। ਸੋ ਗਜ਼ਬ ਦੀਆਂ ਗੱਲਾਂ ਨੇ, ਤੁਸੀਂ ਉਹ ਤੇ ਛੱਡੋ ਤੇ ਗਾਂ ਦੀਆਂ ਗੱਲਾਂ ਨੇ। ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ, ਇਤਿਹਾਸਕ ਗੁਰਦੁਆਰਾ SGPC ਦੇ ਮਤਹਿਤ ਆ, ਤਾਂ ਉੱਥੇ ਰੇਹੜੀ ਫੜੀ ਵਾਲਿਆਂ ਤੋਂ ਪਰਚੀਆਂ ਜਿਹੜੀਆਂ ਧੱਕੇ ਨਾਲ ਉਗਰਾਈਆਂ ਗਈਆਂ ਸੀ। ਇੱਕ ਵਾਰੀ ਰੌਲਾ ਪਿਆ ਸੀ ਸੋਸ਼ਲ ਮੀਡੀਆ ਤੇ, ਪਰਚੀਆਂ ਵੀ ਪਈਆਂ ਸੀ ਕਿ ਆ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਵਿਚਾਰੇ, ਕੋਈ ਛੱਲੇ ਵੇਚ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹਨਾਂ ਤੋਂ ਵੀ ਵਸੂਲੀ ਕੀਤੀ ਜਾਂਦੀ ਆ। ਉਹਨੂੰ ਅਸੀਂ ਹੁਣ ਕੀ ਕਹੀਏ ਉਹਨੂੰ ਕਿ ਜਿਹੜਾ ਗੁਰੂ ਘਰ ਗਰੀਬਾਂ ਨੂੰ ਦਿੰਦਾ, ਗੁਰੂ ਕਾ ਆਪਾਂ ਕਹਿੰਦੇ ਨੇ ਗੁਰੂ ਕਾ ਦੌਲਤ ਗਰੀਬ ਕਾ ਮੋਹ, ਤਾਂ ਉੱਥੇ ਗੁਰੂ ਘਰਾਂ ਦੇ ਵਿੱਚ ਉਹਨਾਂ ਤੋਂ ਵੀ ਵਸੂਲੀ ਕੀਤੀ ਜਾਂਦੀ ਆ, ਜਿਹੜੇ ਆ ਕੇ ਪਹਿਲੇ ਦਿਨ ਉੱਥੇ ਖੜਦੇ ਹੋਣਗੇ ਕਿ ਭਾਈ ਅੱਜ ਚੱਲੇ ਆ ਅਸੀਂ। ਪਤਾ ਨਹੀਂ ਕਿੱਦਾਂ ਉਹ ਆਪਣਾ ਧਮਟਮਾ ਲੈ ਕੇ ਉੱਥੇ ਪਹੁੰਚੇ ਹੋਣੇ ਆ, ਤੇ ਉੱਥੇ ਆ ਕੇ ਇਹ ਡਾਂਗ ਲੈ ਕੇ ਖੜ ਜਾਂਦੇ ਕਿ ਜੇ ਤੂੰ ਇੱਥੇ ਖੜਨਾ ਅਗਾਂਹ ਉਹਦੀ ਵਰਤਤ ਹੋਣੀ ਜਾਂ ਨਹੀਂ, ਇੱਥੇ ਖੜਨਾ ਤੇ ਇੰਨੇ ਪੈਸੇ ਦੇ। ਇਹਨੂੰ ਹੁਣ ਕੀ ਕਹੀਏ, ਜਜੀਆ ਕਿ ਕਜੀਆ? ਜੀ ਜੀ ਬਿਲਕੁਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਸਵਾਲ ਹੈ, ਉਹ ਜਿਹੜਾ ਜਸਟਿਸ ਰਜਿੰਦਰ ਸਿੰਘ ਦੇ ਇਸ਼ੂ ਤੇ ਹੈਗਾ ਹੈ, ਰਣਜੀਤ ਸਿੰਘ ਜੀ ਹਾਂਜੀ, ਮੈਂ ਚੰਡੀਗੜ੍ਹ ਜੰਮਪਲ ਹੈ, ਉੱਥੇ ਉਸੇ 5 ਸੈਕਟਰ 'ਚ ਰਿਹਾ ਹਾਂ। ਫਾਦਰ ਵੀ ਹਾਈ ਕੋਰਟ ਦੇ ਨਾਲ ਸੀਗੇ ਅਸਿਸਟੈਂਟ ਰਜਿਸਟਰਾਰ। ਤੇ ਹੁਣ ਜਿਹੜੇ ਜੱਜਿਸ ਹੈ ਨਾ, ਇਹ ਜਨਤਾ ਦੇ ਵਿੱਚ ਆ ਗਏ ਹੈ ਨਾ, ਸਮਾਜ ਦੇ ਵਿੱਚ ਆ ਗਿਆ। ਉਸ ਟਾਈਮ ਦੇ ਵਿੱਚ ਜਸਟਿਸ ਗੁਰਦੇਵ ਸਿੰਘ, ਜਸਟਿਸ ਬੇਦੀ ਤੇ ਹਰਬੰਸ ਸਿੰਘ, ਇਹ ਦੇਖੋ ਜੀ, ਮੈਨੂੰ ਜਿਸ ਤੱਕ ਨੌਲੇਜ ਹੈ, ਫਾਦਰ ਨਾਲ ਹੀ ਗੱਲਾਂ ਕਰਦੇ ਸੀ, ਮੈਂ ਤਾਂ ਉਦੋਂ ਛੋਟਾ ਸੀ, ਵੀ ਇਹ ਨਾ ਸਿਰਫ ਆਪਣੇ ਏਰੀਏ 'ਚ ਹੀ ਰਹਿੰਦੇ ਸੀ। ਇਹਨਾਂ ਦਾ ਇੱਕ ਗਰੁੱਪ ਹੁੰਦਾ ਸੀ, ਉਹਨਾਂ ਨਾਲ ਮਿਲਦੇ ਵਰਤਦੇ ਸੀ, ਪਬਲਿਕ ਨਾਲ ਇਹਨਾਂ ਦਾ ਕੋਈ ਨਹੀਂ ਸੀ ਮੇਲ ਗੈਰ ਹੁੰਦਾ, ਕੋਈ ਸਤਿ ਸ਼੍ਰੀ ਅਕਾਲ ਵੀ ਨਹੀਂ ਸੀ ਕਿਸੇ ਦੀ ਲੈਂਦੇ, ਵੀ ਕੋਈ ਅਪਰੋਚ ਨਾ ਕਰਦੇ, ਕੋਈ ਆਪਣਾ ਘਰ ਦਾ ਕੇਸ ਨਾ ਲਿਖ ਕੇ ਆ ਜੇ। ਉਹ ਬੜਾ ਹੀ ਇੱਕ ਜਸਟਿਸ ਨੂੰ ਉਹਨਾਂ ਨੇ ਰਿਜ਼ਰਵ ਰੱਖਿਆ ਹੋਇਆ ਸੀ, ਬੜੀ ਉਹਦੀ ਮਰਿਆਦਾ ਹੁੰਦੀ ਸੀਗੀ, ਤੇ ਉਹ ਮਰਿਆਦਾ ਖਤਮ ਹੋ ਗਈ। ਉਹ ਜੱਜਿਸ ਦਾ ਜਿਹੜਾ ਉਹ ਵਿੱਚ ਆ ਗਏ ਆ, ਕੋਈ ਪੋਲੀਟੀਕਲ ਨਾਲ ਜੁੜ ਗਿਆ, ਕੋਈ ਕਿਸੇ ਨਾਲ ਜੁੜ ਗਿਆ, ਕਿਹਨਾਂ ਦੀ ਫੈਮਿਲੀ IPS ਜੁੜ ਗਏ, ਉਹਨਾਂ ਦੀ ਸਿਫਾਰਿਸ਼ ਕਰਾਈ ਜਾਂਦੇ, ਤੇ ਇਹ ਸਾਰਾ ਨਾ ਹੌਚ ਪੌਚ ਜਿਹੀ ਹੋ ਗਈ ਆ। ਤੇ ਇਹ ਇਦਾਂ ਹੀ ਚੱਲਦਾ ਰਹਿਣਾ, ਮੁਲਕ ਦਾ ਹੀ ਪਾਸਾ ਬਦਲ ਗਿਆ। ਤੇ ਵੀਰ ਜੀ ਨੇ ਪੁੱਛਿਆ ਵੀ ਇਹਦੇ ਬਾਰੇ ਕੀ ਕਰੈਕਸ਼ਨ ਕਰਨ ਦੇ ਕੋਈ ਹੈਗੇ ਆ ਸਾਧਨ ਜਾਂ ਸੋਰਸ? ਹਾਂਜੀ ਬਿਲਕੁਲ, ਇਹ ਹੋਣੇ ਚਾਹੀਦੇ ਆ। ਮੈਂ ਬਿਲਕੁਲ ਆਹੀ ਚੀਜ਼ ਮੈਂ ਵੇਖੀ ਆ, ਜੱਜਾਂ ਦੇ ਘਰਾਂ ਦੇ ਆਲੇ ਦੁਆਲੇ ਵੀ ਨਹੀਂ ਸੀ ਕੋਈ ਖੜ ਸਕਦਾ ਅੱਜ ਤੋਂ 20-25 ਸਾਲ। ਬਿਲਕੁਲ ਜਿਹੜੀ ਇਹਨਾਂ ਨੇ ਗੱਲ ਕਹੀ ਆ, ਮੈਂ ਦੇਖਿਆ ਕਿਉਂਕਿ ਛੋਟਾ ਹੁੰਦਾ ਹੀ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਕਲੋਜ਼ਲੀ ਵਾਚ ਕਰਦਾ ਰਿਹਾ ਕਿ ਜੱਜਾਂ ਦੇ ਘਰ ਦੇ ਲਾਗੇ ਦੀ ਵੀ ਲੰਘਣ ਦੀ ਹਿੰਮਤ ਨਹੀਂ ਸੀ ਹੁੰਦੀ। ਅੱਜ ਕੱਲ ਤੇ ਤੁਹਾਨੂੰ ਪਤਾ ਗਿਫਟ ਸਿੱਧੇ ਹੀ ਚੱਲ ਜਾਂਦੇ ਆ। ਅੱਜ ਕੱਲ ਉਹ ਯਾਦ ਹੈ ਨਾ ਤੁਹਾਨੂੰ, ਇੱਕ ਟੈਚੀ ਕਿਸੇ ਹੋਰ ਜੱਜ ਦੇ ਘਰੇ ਘੱਲਣਾ ਸੀ, ਨੋਟਾਂ ਦਾ ਭੇਜਣਾ ਸੀ, ਸ਼ਾਇਦ ਕੌਰ ਦੇ ਤੇ ਸਿੰਘ ਦੇ ਚੱਲ ਗਿਆ ਸੀ, ਸਿਮਰਨਾਥ ਦੇ ਰੌਲਾ ਪੈ ਗਿਆ ਸੀਗਾ। ਆਪਣੇ ਪੰਜਾਬ ਦੀ ਵੀ ਘਟਨਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਬਿਲਕੁਲ ਫਰਕ ਪਿਆ ਹੈ। ਇਹਨਾਂ ਚੀਜ਼ਾਂ ਨੂੰ ਤਾਂ ਹੀ ਠੀਕ ਕੀਤਾ ਜਾ ਸਕਦਾ ਜੇ ਰਾਜਨੀਤਿਕ ਇੱਛਾ ਸ਼ਕਤੀ ਹੋਵੇ। ਇਹ ਜੁਡੀਸ਼ਰੀ ਜਦੋਂ ਇਸ ਤਰ੍ਹਾਂ ਚੱਲ ਪੈਂਦੀ ਆ, ਮੈਂ ਤੁਹਾਨੂੰ ਜਿਵੇਂ ਅੱਗੇ ਕਿਹਾ, ਜੁਡੀਸ਼ਰੀ 'ਚ ਕੋਈ ਏਡਾ ਵੱਡਾ ਨੁਕਸ ਨਹੀਂ ਹੈਗਾ, ਬਸ ਇਹ ਹੈ ਕਿ ਉਹਦਾ ਸੰਚਾਲਨ ਠੀਕ ਢੰਗ ਨਾਲ ਨਹੀਂ ਹੋ ਰਿਹਾ। ਜਦੋਂ ਹੇਠਲੇ ਪੱਧਰ ਤੇ ਹੁਣ ਪੁਲਿਸ ਕਰਪਟ ਹੋਈ ਪਈ ਆ, ਪੋਲੀਟੀਸ਼ੀਅਨ ਕਰਪਟ ਹੋਏ ਪਏ ਆ,
ਤਾਂ ਫਿਰ ਕੁਝ ਜੱਜ ਵੀ ਕਰਪਟ ਹੋਏ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇਹਨੂੰ ਠੀਕ ਕੀਤਾ ਜਾ ਸਕਦਾ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ। ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਦਰੁਸਤ ਆ, ਬਿਲਕੁਲ ਕਿ ਅੱਜ ਜੱਜਾਂ ਦਾ ਲਾਈਫ ਸਟਾਈਲ ਵੀ ਬਦਲ ਗਿਆ, ਉਹ ਘੁਲ ਮਿਲ ਲੱਗ ਪਏ ਆ, ਔਰ ਕਈ ਤੇ ਇਹ ਆ ਕਿ ਰਿਟਾਇਰਮੈਂਟ ਤੋਂ ਬਾਅਦ ਨਾਲ ਦੀ ਨਾਲ ਹੀ ਅਹੁਦਾ ਗ੍ਰਹਿਣ ਕਰ ਲੈਂਦੇ ਆ ਕਿਸੇ ਸਰਕਾਰ ਤੋਂ। ਉਹ ਜਿਹੜਾ ਅਹੁਦਾ ਹੁੰਦਾ ਉਹ ਅਹੁਦਾ ਨਹੀਂ, ਇੱਕ ਤਰ੍ਹਾਂ ਨਾਲ ਸੌਦਾ ਹੁੰਦਾ। ਬਿਲਕੁਲ ਸਹੀ ਗੱਲ ਆ। ਅਗਲੇ ਕਾਲਰ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤਾਂ ਇੱਕ ਤਾਂ ਮਿੰਟੂ ਸਾਹਿਬ ਨੂੰ ਕੁਐਸਚਨ ਆ, ਕੇਜਰੀਵਾਲ ਕਹਿੰਦਾ ਵੀ ਪੰਜਾਬ ਦਾ ਧੂਆਂ ਆਉਂਦਾ ਆ, ਉਹ ਕਿਹੜੀ ਸੁਰੰਗ ਪੱਟੀ ਆ ਪੰਜਾਬੀਆਂ ਨੇ ਜਿਹੜਾ ਧੂਆਂ ਸਿੱਧਾ ਉੱਠ ਕੇ ਜਾਂ ਥੱਲੇ ਥੱਲੇ ਜਾਂਦਾ ਜਾਂ ਉੱਤੇ ਦੀ ਜਾਂਦਾ ਪੰਜਾਬ ਦੀ ਪਰਾਲੀ ਦਾ? ਪੰਜਾਬ ਦੇ ਸ਼ਹਿਰਾਂ ਦਾ ਤਾਂ ਮੈਂ ਰਿਪੋਰਟ ਦੇਖੀ ਹੈ ਵੀ ਕਾਫੀ ਦਿੱਲੀ ਨਾਲੋਂ ਵਧੀਆ ਆ ਪੋਲੂਸ਼ਨ ਜਿਹੜਾ। ਤੇ ਦੂਸਰਾ ਜਿਹੜਾ ਰੰਗਾਂ ਬਾਰੇ ਗੁਰਪ੍ਰੀਤ ਜੀ ਤੁਸੀਂ ਵੀ ਸਰਦਾਰ ਆ, ਮੈਂ ਵੀ ਅੰਮ੍ਰਿਤ ਛਕਿਆ, ਮੇਰੀ ਉਮਰ ਹੈਗੀ 52 ਸਾਲ ਦੀ। ਜਦੋਂ ਅਸੀਂ ਪੰਜਾਬ 'ਚ, ਮੈਨੂੰ ਹੁਣ 24 ਸਾਲ ਹੋ ਗਿਆ ਇੱਥੇ ਆਏ ਨੂੰ, ਨਿਹੰਗਾਂ ਦੀਆਂ ਛਾਉਣੀਆਂ ਦੇ ਵਿੱਚ ਜਿਹੜਾ ਰੰਗ ਆ ਉਹ ਹਮੇਸ਼ਾ ਨੀਲਾ ਹੁੰਦਾ, ਨਿਸ਼ਾਨ ਸਾਹਿਬ ਦਾ ਨੀਲੇ ਰੰਗ ਦਾ, ਜਿੰਨੀਆਂ ਵੀ ਨਿਹੰਗਾਂ ਦੀਆਂ ਛਾਉਣੀਆਂ। ਤੇ ਦੂਸਰਾ ਜਿਹੜਾ ਆਪਣਾ ਰੰਗ ਆ ਉਹ ਬਸੰਤੀ ਰੰਗ ਆ, ਜਿਹੜਾ ਸਰੋਂ ਦਾ ਫੁੱਲ ਦਾ ਰੰਗ ਆ, ਉਹ ਆਪਣਾ ਨਿਸ਼ਾਨ ਸਾਹਿਬਾਂ ਤੇ ਹੁੰਦਾ ਸੀ। ਪਰ ਹੁਣ 84 ਦੇ ਵਿੱਚ ਇਹ ਸਾਰਾ ਰੰਗ ਚੇਂਜ ਹੋਇਆ, ਜਿਹੜਾ ਆਪਣਾ ਕੇਸਰੀ ਰੰਗ ਆਇਆ। ਹਾਂ ਮੈਂ ਇਹੀ ਕਰੈਕਟ ਕਰਨਾ ਜੀ, ਤੁਹਾਨੂੰ ਦਾ ਧੂਏ ਬਾਰੇ ਦੱਸਿਓ ਜੀ। ਜੀ 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 ਬਿਲਕੁਲ। ਹਾਂ ਜੀ, ਤੁਸੀਂ ਰਹਿਤ ਮਰਿਆਦਾ ਬਾਰੇ ਵੀ ਉਹ ਕਰਿਓ, ਮੈਂ ਕਿਉਂਕਿ ਇੱਕ ਥਾਂ ਤੇ ਪੜ੍ਹਿਆ ਸੀ, ਉਹ ਵੀ ਖੋਜ ਕਰਿਓ। ਸੁਰਮਈ ਰੰਗ ਵੀ ਹੈ ਸ਼ਾਇਦ, ਕਿਉਂਕਿ ਇੱਕ ਦਿਨ ਮੈਂ ਜਾਚਕ ਸਾਹਿਬ ਦਾ ਵੀ ਪੜ੍ਹਿਆ ਸੀਗਾ ਇਹਦੇ ਤੇ ਸਟੇਟਮੈਂਟ, ਉਹਨਾਂ ਨੇ ਮੁੱਦਾ ਚੁੱਕਿਆ ਸੀ ਮੇਰੇ ਖਿਆਲ ਦੇ ਨਾਲ, ਜਿਹੜੇ ਜਗਤਾਰ ਸਿੰਘ ਜਾਚਕ ਨੇ, ਉਹਨਾਂ ਨੇ ਮੁੱਦਾ ਚੁੱਕਿਆ ਆਲਰੇਡੀ। ਖੈਰ ਚਲੋ, ਇਸ ਤਰ੍ਹਾਂ ਬਹਿਸ ਮੁਬਾਸਾ ਜਿਹੜਾ ਸਿੱਖਣ ਸਿਖਾਉਣ ਦਾ ਮੌਕਾ ਦਿੰਦਾ। ਬਿਲਕੁਲ ਗੱਲ ਤੁਹਾਡੀ ਸਹੀ ਹੈ, 에ਅਰ ਕੁਆਲਿਟੀ ਇੰਡੈਕਸ ਸਾਡਾ ਜਿਹੜਾ ਉਹ ਹਾਲੇ ਵੀ ਬਿਹਤਰ ਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਸੀਂ ਬਿਹਤਰ ਕਹਿ ਕੇ ਕੀ ਕਰਾਂਗੇ? ਆ ਮੈਂ ਖੇਤਾਂ ਦੇ ਵਿੱਚ ਰਹਿਣਾ, ਸੱਚ ਜਾਣੋ ਘਰ ਵਾਲੀ ਨਾਲ ਗਿਆ ਸੀਗਾ ਥੋੜੀ ਦੂਰ ਬਾਗ ਤੇ, ਮੇਰੀ ਆਦਤ ਤੇ ਮੈਂ ਰੋਟੀ ਖਾ ਕੇ ਨਿਕਲ ਜਾਣਾ ਤੇ ਅੱਖਾਂ ਮੱਚਣ ਲੱਗ ਗਈਆਂ, ਮਤਲਬ ਕਿ ਲਾ ਲਓ ਕਿ ਅੱਧਾ ਕੁ ਮੀਲ ਪੰਧ ਕੀਤਾ ਹੋਣਾ ਤੇ ਅੱਖਾਂ ਮੱਚਣ ਲੱਗ ਪਈਆਂ। ਅਸੀਂ 에ਅਰ ਕੁਆਲਿਟੀ ਇੰਡੈਕਸ ਠੀਕ ਆਖੀਏ, ਕੋਈ ਗੱਲ ਨਹੀਂ ਹੈ ਕਿ ਸਾਨੂੰ 200 ਤੱਕ ਠੀਕ ਹੈ, ਚਲੋ ਨਾਰਮਲ ਰਹਿੰਦਾ, ਪਰ ਤੁਹਾਨੂੰ ਨੁਕਸਾਨ ਤੇ ਹੋ ਰਿਹਾ ਨਾ। ਕਿੱਥੇ ਸਾਡਾ 에ਅਰ ਕੁਆਲਿਟੀ ਇੰਡੈਕਸ ਸਾਡਾ 100 ਤੋਂ ਥੱਲੇ ਆ। ਮੈਂ ਜਿੱਥੇ ਰਹਿਣਾ, ਮੇਰਾ ਪਿੰਡ ਹੈ ਜਿੱਥੇ, 100 ਤੋਂ ਵੀ ਥੱਲੇ ਹੋਊਗਾ, ਯਕਦਮ 200 ਕੇ ਸਾਡੀ ਬੋਡੀ ਤੇ ਹੈ ਨਹੀਂ ਨਾ, ਉਸ ਚੀਜ਼ ਦੀ ਐਡਿਕਟਡ ਹੀ ਨਹੀਂ ਹੈ, ਆਦੀ ਨਹੀਂ ਹੈ, ਹੈਤੁਲ ਨਹੀਂ ਹੈ, ਸਾਨੂੰ ਵੀ ਨੁਕਸਾਨ ਆ। ਪਰ ਇਹ ਬਿਲਕੁਲ ਵੈਲਿਡ ਪੁਆਇੰਟ ਆ ਕਿ ਠੀਕ ਹੈ ਪਰਾਲੀ ਦਾ ਕੁਛ ਅਸਰ ਜ਼ਰੂਰ ਉੱਥੇ ਹੋ ਰਿਹਾ ਦਿੱਲੀ 'ਚ, ਪਰ ਸਾਰੀ ਸੋਟੀ ਤੁਸੀਂ ਸੁੱਟ ਦਿਓ, ਕਿਉਂਕਿ IIT ਕਾਨਪੁਰ ਹੈ ਜਿਹੜੀ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਅੰਕੜਾ ਸੀਗਾ ਕਿ ਕੁਝ % ਹੈ ਪਰਾਲੀ ਦਾ, ਮੇਰੇ ਖਿਆਲ ਦੇ ਨਾਲ 20 ਜਾਂ 25% ਆ। ਤਾਂ ਬਾਕੀ ਜਿਹੜਾ ਪੋਲਿਊਸ਼ਨ ਹੈ ਤੁਹਾਡਾ, ਚਲੋ ਠੀਕ ਹੈ, ਇਹ ਮਜਬੂਰੀ ਹੈ ਕਿਸਾਨਾਂ ਦੀ, ਤੁਸੀਂ ਉਹਨੂੰ ਤਾਂ ਘਟਾਓ ਤਾਂ ਕਿ ਇੱਕ ਲੈਵਲ ਮੇਨਟੇਨ ਹੋ ਸਕੇ। ਜੀ 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 ਬਿਲਕੁਲ। ਦੂਜੇ ਦੇ ਉੱਤੇ ਕਿਉਂਕਿ ਉਂਗਲ ਚੱਕਣੀ ਜਿਹੜੀ ਆ ਮਿੰਟੂ ਜੀ ਹਰ ਵੇਲੇ ਜਿਹੜੀ ਉਹ ਆਸਾਨ ਹੁੰਦੀ, ਇਸ ਲਈ ਜਿਹੜਾ ਦੇਖੋ ਸਾਡੇ ਲਈ ਵੀ ਬਹੁਤ ਹਾਨੀਕਾਰਕ ਆ, ਸਾਨੂੰ ਵੀ ਕੁਝ ਸੋਚਣਾ ਪਊਗਾ। ਇਹ ਸਾਡੇ ਪੰਜਾਬ ਵਾਸੀਆਂ ਵਾਸਤੇ ਵੀ ਹਾਨੀਕਾਰਕ ਆ, ਕਿਉਂਕਿ ਹਵਾ ਦੇ ਨਾਲ ਚਮੜੀ ਦੇ ਰੋਗ, ਫੇਫੜਿਆਂ ਦੇ ਰੋਗ, ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਅਸੀਂ ਮੰਨੀਏ ਜਾਂ ਨਾ ਮੰਨੀਏ ਤਾਂ ਬਹੁਤ ਔਖਾ ਹੋ ਜਾਂਦਾ। ਸਾਨੂੰ ਵੀ ਇਸ ਪਾਸੇ ਉਪਰਾਲੇ ਕਰਨੇ ਚਾਹੀਦੇ। ਮੈਂ ਤਾਂ ਹੀ ਕਹਿ ਰਿਹਾ ਕਿ ਬਲੇਮ ਗੇਮ ਦੇ ਵਿੱਚੋਂ ਕੁਛ ਨਹੀਂ ਹਾਸਲ ਹੋਣਾ, ਇਹ ਤਾਂ ਰਲ ਮਿਲ ਕੇ ਆ, ਕੇਂਦਰ ਸਰਕਾਰ ਹੋਵੇ ਇਨਵੋਲਵ, ਜਿਹੜੀਆਂ ਸਾਡੀਆਂ ਲੋਕਲ ਗਵਰਨਮੈਂਟ ਆ, ਇਹ ਕੋਆਰਡੀਨੇਟ ਕਰਨ ਆਪਸ ਦੇ ਵਿੱਚ, ਤਾਂ ਹੀ ਮਸਲਾ ਹੱਲ ਹੋਣਾ। ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ, ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ।
ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ